ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਫੇਸਬੁੱਕ ਪੇਜ ਤੇ ਆਪਣੇ YouTube ਚੈਨਲ ਤੇ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ, ਜਿਹਦੇ ਵਿੱਚ ਵਿਚਾਰ ਵਟਾਂਦਰੇ ਹੁੰਦੇ ਨੇ, ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਮਸਲਿਆਂ ਤੇ ਜੋ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਤੇ ਨਾਲ ਦੀ ਨਾਲ ਤੁਹਾਡੀਆਂ ਟਿੱਪਣੀਆਂ, ਤੁਹਾਡੇ ਸਵਾਲ ਵੀ ਇਸ ਪ੍ਰੋਗਰਾਮ 'ਚ ਲਏ ਜਾਂਦੇ। ਸੋ ਅੱਜ ਵੀ ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਜ਼ਰੂਰ ਕਰਿਓ। ਪਰ ਉਸ ਤੋਂ ਪਹਿਲਾਂ ਸਵਾਗਤ ਕਰੀਏ ਦਲਜੀਤ ਸਿੰਘ ਹੋਣਾ ਦਾ। ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਹੋਰ ਦਲਜੀਤ ਜੀ, ਠੰਡ ਬਹੁਤ ਕਰਤੀ ਅੱਜ ਤੁਸੀਂ? ਠੰਡ ਵੈਸੇ ਤਾਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਆ ਕਿ ਕੁਈਨਜ਼ਲੈਂਡ ਵਿੱਚ ਤਾਂ ਖੁਸ਼ਕਿਸਮਤੀ ਦੇ ਨਾਲ ਹੀ ਠੰਡ ਆਉਂਦੀ ਆ ਜੀ। ਵੈਸੇ ਵੀ ਰੁੱਤਾਂ ਜਿਹੜੀਆਂ ਇਹ ਜੀਵਨ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਦੇ ਲਈ ਬੜੀਆਂ ਜ਼ਰੂਰੀ ਆ, ਪਰ ਜਦੋਂ ਐਕਸੈਸ ਹੋ ਜਾਂਦੀ ਆ ਫਿਰ ਥੋੜਾ ਜਿਹਾ ਔਖਾ ਵੀ ਹੋ ਜਾਂਦਾ। ਅੱਜ ਤਾਂ ਪੂਰੀ ਇੰਡੀਆ ਵਾਲੀ ਚੇਤਾ ਆ ਗਿਆ, ਅੱਜ ਤਾਂ ਪੂਰੀ ਜਿਹੜੀ ਕਹਿੰਦੇ ਹੁੰਦੇ ਹੱਡ ਚੀਰ ਵੀ ਠੰਡ ਉਹ ਵਾਲੀ ਸੀ। ਬਿਲਕੁਲ, ਕਿਉਂਕਿ ਸਵੇਰ ਦੀ ਠੰਡੀ ਹਵਾ ਚੱਲ ਰਹੀ ਆ ਤੇ ਨਾਰਥ ਸਾਈਡ ਦੇ ਵਿੱਚ ਕਾਫੀ ਬਾਰਿਸ਼ ਵੀ ਹੋਈ ਆ, ਲਗਭਗ ਤੜਕੇ ਦੇ ਕਰੀਬ। ਤੇ ਅੰਟਾਰਕਟਾ ਤੋਂ ਕਾਫੀ ਹਵਾਵਾਂ ਚੱਲੀਆਂ, ਉਹਦੇ ਨਾਲ ਕਾਫੀ ਠੰਡ ਹੋਈ ਆ। ਤੇ ਮੌਸਮ ਵਿਭਾਗ ਨੇ ਵੀ ਇਹ ਕਿਹਾ ਆ ਕਿ ਅੱਜ ਦਾ ਦਿਨ ਤੇ ਕੱਲ੍ਹ ਦਾ ਦਿਨ ਇਹ ਬੜਾ ਠੰਡ ਦੇ ਲਈ ਹੋਣਾ ਆ। ਤੇ ਕਿਉਂਕਿ ਮਾਈਨਸ ਯਾਨੀ 0 ਡਿਗਰੀ ਤੋਂ ਘੱਟ ਟੈਂਪਰੇਚਰ ਇਹ ਹੋ ਸਕਦਾ ਹੈ ਕੁਈਨਜ਼ਲੈਂਡ ਦੇ ਵਿੱਚ ਤੇ ਨਿਊ ਸਾਊਥ ਵੇਲਜ਼ ਦੇ ਵਿੱਚ। ਖਾਸ ਤੌਰ ਤੇ ਨਿਊ ਸਾਊਥ ਵੇਲਜ਼ ਤੇ ਜਿਹੜਾ ਖਾਸ ਤੌਰ ਤੇ ਬਲੂ ਮਾਊਂਟੇਨਸ ਦੀ ਆਪਾਂ ਗੱਲ ਕਰ ਲਈਏ, ਇੱਧਰੋਂ ਕੁਈਨਜ਼ਲੈਂਡ ਦੇ ਵਿੱਚ ਡਾਰਲਿੰਗ ਡਾਊਨ ਦੀ ਕਰ ਲਈਏ, ਉੱਥੇ ਕਾਫੀ ਠੰਡ ਜਿਹੜੀ ਆ ਪੈ ਰਹੀ ਆ। ਤੇ ਕੱਲ੍ਹ ਨੂੰ ਵੀ ਕਾਫੀ ਹੈਵੀ ਰੇਨ ਹੋਣ ਦੀ ਵੀ ਸੰਭਾਵਨਾ ਦਰਸਾਈ ਗਈ ਆ ਮੌਸਮ ਵਿਭਾਗ ਦੇ ਵੱਲੋਂ। ਇਸ ਕਰਕੇ ਜਿਹੜੇ ਦੋਸਤ ਇੱਥੇ ਰਹਿ ਰਹੇ ਨੇ ਖਾਸ ਤੌਰ ਤੇ ਨਿਊ ਸਾਊਥ ਵੇਲ ਤੇ ਜਿਹੜੇ ਰੀਜਨਲ ਏਰੀਆ ਆ, ਉਹਨਾਂ ਦੇ ਵਿੱਚ ਕਾਫੀ ਠੰਡ ਦਾ ਪ੍ਰਕੋਪ ਆ ਤੇ ਕੋਰਾ ਵੀ ਕਾਫੀ ਪਿਆ ਹੋਇਆ ਆ ਆਪਣਾ, ਤੇ ਨਾਲਦਿਆਂ ਦਾ ਧਿਆਨ ਜ਼ਰੂਰ ਰੱਖੋ। ਦੇਖੋ ਜੀ, ਕੁਦਰਤ ਦੇ ਰੰਗ ਆ ਇਹ। ਤਾਂ ਮੈਂ ਪਿਛਲੇ 6-7 ਸਾਲਾਂ ਤੋਂ ਰਹਿ ਰਿਹਾ ਆਸਟ੍ਰੇਲੀਆ ਦੇ ਵਿੱਚ, ਤੇ ਪਰ ਇੱਦਾਂ ਦੀ ਜਿਹੜੀ ਕੁਈਨਜ਼ਲੈਂਡ ਦੇ ਵਿੱਚ ਇੱਦਾਂ ਦੀ ਠੰਡ, ਇੱਦਾਂ ਦੇ ਦਿਨ ਇਹ ਕਿਤੇ ਕਿਤੇ ਆਉਂਦੇ ਆ, ਕਿਉਂਕਿ ਨਿਊ ਸਾਊਥ ਵੇਲ ਜਾਂ ਮੈਲਬਰਨ ਲਈ ਤਾਂ ਇਹ ਸਰਦੀਆਂ ਇੱਦਾਂ ਦੀਆਂ ਆਮ ਆ, ਪਰ ਕੁਈਨਜ਼ਲੈਂਡ ਲਈ ਜਾਂ ਖਾਸ ਕਰਕੇ ਬ੍ਰਿਸਬੇਨ ਏਰੀਆ ਲਈ ਇੱਦਾਂ ਦੀ ਠੰਡ ਉਹ ਬਹੁਤ ਮੁਸ਼ਕਿਲ ਨਾਲ। ਬਿਲਕੁਲ, ਈਵਨ ਕਿ ਇੱਥੇ ਭਾਰੇ ਕੱਪੜੇ ਇੰਨੇ ਪੈਂਦੇ ਹੀ ਨਹੀਂ ਜੇ ਆਪਾਂ ਇੱਥੇ ਦੀ ਠੰਡ ਦੇ ਹਿਸਾਬ ਦੇ ਨਾਲ ਦੇਖੀਏ, ਕਿਉਂਕਿ ਹੱਥ ਪੈਰ ਨਹੀਂ ਇੱਥੇ ਸੁੰਨ ਹੁੰਦੇ। ਠੰਡ ਵੀ ਇੱਥੇ ਦੀ ਬਹੁਤ ਵਧੀਆ ਮੰਨੀ ਜਾਂਦੀ ਆ। ਦਿਨ ਨੂੰ ਤਾਂ ਤੁਸੀਂ ਬਹੁਤ ਰਿਲੈਕਸ ਹੁੰਦੇ ਆ, ਬਹੁਤ ਵਧੀਆ ਜਿਹੜੀ ਧੁੱਪ ਨਿਕਲੀ ਹੁੰਦੀ ਆ। ਤੁਸੀਂ ਮਾਰਚ ਅਪ੍ਰੈਲ ਦਾ ਜਿਹੜਾ ਮੌਸਮ ਆ ਉੱਦਾਂ ਦਾ ਇੰਜੋਏ ਹਮੇਸ਼ਾ ਇੱਥੇ ਕਰ ਸਕਦੇ ਆ। ਪਰ ਫਿਰ ਵੀ ਥੋੜਾ ਜਿਹਾ ਬਚਾਅ ਰੱਖੋ ਠੰਡ ਨਾਲ। ਖਾਸ ਤੌਰ ਤੇ ਬੱਚਿਆਂ ਦੇ ਉੱਤੇ ਫਲੂ ਦੇ ਬੜੇ ਸਿੰਪਟਮ ਹੋ ਜਾਂਦੇ ਆ, ਤੇ ਇਸ ਕਰਕੇ ਗਲੇ ਦਾ, ਨੱਕ ਦਾ ਬੜਾ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੁੰਦੀ, ਖਾਸ ਤੌਰ ਤੇ ਛੋਟੇ ਬੱਚਿਆਂ ਨੂੰ, ਤੇ ਉਹਨਾਂ ਦਾ ਜ਼ਰੂਰ ਬਚਾਅ ਰੱਖੋ। ਬਿਲਕੁਲ ਦੋਸਤੋ, ਇਹ ਕੁਦਰਤ ਦੇ ਰੰਗ ਨੇ ਤੇ ਕੁਦਰਤ ਦੇ ਰੰਗ ਨਿਆਰੇ ਹੁੰਦੇ ਆ। ਰਾਤ ਨੂੰ ਗਰਮੀ, ਦਿਨੇ ਠੰਡ, ਇਹ ਸਭ ਉਸ ਪਰਮਾਤਮਾ ਦੇ ਕੁਦਰਤ ਦੇ ਹਾਸੇ। ਸੋ ਜਿਹੜਾ ਆਪਣਾ ਖਿਆਲ, ਆਪਣੇ ਬੱਚਿਆਂ ਦਾ ਖਿਆਲ ਇਸ ਜਿਹੜੇ ਮੌਸਮ ਦੇ ਵਿੱਚ ਜ਼ਰੂਰ ਰੱਖੋ। ਦਲਜੀਤ ਜੀ, ਆਪਾਂ ਚੱਲੀਏ ਖਬਰਾਂ ਵੱਲ। ਤੇ ਖਬਰਾਂ 'ਚ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ ਕੋਵਿਡ ਦੀ। ਤੇ ਭਾਰਤ ਦੀ ਗੱਲ ਕਰਨ ਤੋਂ ਪਹਿਲਾਂ ਥੋੜ੍ਹੀ ਜਾਣਕਾਰੀ ਆਪਣੇ ਦੋਸਤਾਂ ਨੂੰ ਦਈਏ ਜਿਹੜਾ ਅੱਜ ਆਸਟ੍ਰੇਲੀਆ ਦੇ ਵਿੱਚ ਕੋਵਿਡ ਨੂੰ ਲੈ ਕੇ ਕੇਸ ਆਇਆ, ਉਹਦੇ ਬਾਰੇ ਜ਼ਰੂਰ ਦੱਸੋ। ਦੇਖੋ, ਕੋਵਿਡ ਦੇ ਕੇਸ ਵੈਸੇ ਤਾਂ ਪਿਛਲੇ ਹਫ਼ਤੇ ਤੋਂ ਆ ਰਹੇ ਆ। ਮੈਲਬੌਰਨ ਦੇ ਵਿੱਚ ਲੋਕਡਾਊਨ ਵੀ ਲੱਗਾ ਹੋਇਆ, ਪਰ ਫਿਰ ਇਹਦੇ ਵਿੱਚ ਕਰੋਨਾ ਦੇ ਵਿੱਚ ਜਦੋਂ ਲੋਕ ਅਣਗਹਿਲੀ ਵਰਤਦੇ ਆ ਉਹਦੇ ਨਾਲ ਇਹ ਵੱਧਦਾ ਆ। ਹੁਣ ਇੱਥੇ ਵੀ ਇੱਦਾਂ ਦੀ ਇੱਕ ਅਣਗਹਿਲੀ ਸਾਹਮਣੇ ਆਈ ਆ, ਕਿਉਂਕਿ ਕੁਈਨਜ਼ਲੈਂਡ ਤੋਂ ਕਾਫੀ ਮਹੀਨਿਆਂ ਤੋਂ ਕੋਈ ਕੇਸ ਇੱਥੇ ਆਇਆ ਨਹੀਂ। ਬਾਹਰਲੇ ਕੇਸ ਆ ਰਹੇ ਆ, ਜਿਹੜੇ ਲੋਕ ਬਾਹਰੋਂ ਆ ਰਹੇ ਆ, ਚਾਹੇ ਉਹ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਆਉਂਦੇ ਹੋਣ, ਚਾਹੇ ਹਵਾਈ ਜਹਾਜ਼ਾਂ ਦੇ ਰਾਹੀਂ ਆਉਂਦੇ ਹੋਣ, ਤੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਂਦਾ ਤੇ ਉਹਨਾਂ ਦੇ ਵਿੱਚ ਕੇਸ ਆਉਂਦੇ ਆ ਤੇ ਉੱਥੇ ਸੋਲਵ ਕਰ ਲਏ ਜਾਂਦੇ ਆ ਹੋਟਲ ਦੇ ਵਿੱਚ ਹੀ। ਪਰ ਇਹ ਇੱਕ ਜੋੜਾ ਆ ਜਿਹੜਾ ਕਿ ਕਪਲ ਕਹਿ ਲਓ ਕਿ ਹਸਬੈਂਡ ਵਾਈਫ ਸੀ, ਇਹ ਮੈਲਬੌਰਨ ਦੇ ਰਹਿਣ ਵਾਲੇ ਆ, ਤੇ ਉੱਥੋਂ ਇਹ ਚੱਲਿਆ 1 ਜੂਨ ਤੋਂ, ਜਦੋਂ ਲੋਕਡਾਊਨ ਲੱਗਾ ਹੋਇਆ ਸੀ ਮੈਲਬੌਰਨ ਦੇ ਵਿੱਚ, ਕਿਉਂਕਿ ਕਾਫੀ ਕੇਸ ਪਾਏ ਗਏ ਆ ਪਿਛਲੇ ਹਫ਼ਤੇ ਦੇ ਵਿੱਚ। ਉਸ ਲੋਕਡਾਊਨ ਦੇ ਵਿੱਚੋਂ ਜਾਣੀ ਉੱਥੋਂ ਤੋੜ ਕੇ ਇਹ ਨਿਊ ਸਾਊਥ ਵੇਲਜ਼ ਦੇ ਵਿੱਚ ਕੁਛ ਦਿਨ ਰਹੇ ਆ, ਤੇ ਫਿਰ ਇਹ ਇੱਥੇ ਸਨਸ਼ਾਈਨ ਕੋਲੰਡਰਾ ਦੇ ਵਿੱਚ ਆ ਗਏ। ਤੇ ਕੱਲ੍ਹ ਉਹਨਾਂ ਦਾ ਪੋਜ਼ਿਟਿਵ ਟੈਸਟ ਜਿਹੜਾ ਆ ਗਿਆ। ਹੁਣ ਉਹ ਪੋਜ਼ਿਟਿਵ ਆਉਣ ਦੇ ਨਾਲ ਉਹ ਜਿੱਥੇ ਜਿੱਥੇ ਲੋਕਾਂ ਦੇ ਕੋਲ ਗਏ ਆ ਉੱਥੇ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਵੀ ਸ਼ਾਇਦ ਹੋ ਗਿਆ ਹੋਵੇ। ਫਿਰ ਜਿਹੜੀ ਫੈਮਿਲੀ ਦੇ ਕੋਲ ਇੱਥੇ ਰਹਿ ਰਹੇ ਆ ਉਹਨਾਂ ਦਾ ਵੀ ਟੈਸਟ ਕੀਤੇ ਜਾ ਰਹੇ ਆ, ਕੁਛ ਜਿਹੜੇ ਨੈਗੇਟਿਵ ਆਏ ਆ। ਪਰ ਇਹ ਇੱਕ ਅਣਗਹਿਲੀ ਆ ਸਾਹਮਣੇ ਆਈ ਆ, ਤੇ ਇਸ ਕਰਕੇ ਲੋਕਾਂ ਅੱਗੇ ਜ਼ਰੂਰ ਹੈਗਾ ਕਿ ਜਦੋਂ ਕੋਈ ਕੇਸ ਆਉਂਦੇ ਆ ਇਸ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਬਹੁਤ ਅਜੇ ਸੀਮਤ ਨੇ ਕੇਸ, ਤੇ ਇਸ ਕਰਕੇ ਜਿੰਨਾ ਬਚਾਓ ਤੁਸੀਂ ਕਰ ਸਕਦੇ ਹੋ ਉਹ ਜ਼ਰੂਰ ਬਚਾਓ ਕਰੋ। ਬਿਲਕੁਲ ਦੋਸਤੋ, ਅਪੀਲ ਆ ਸਾਡੇ ਵੱਲੋਂ ਵੀ ਤੁਹਾਨੂੰ ਕਿ ਜੇ ਤੁਸੀਂ ਇਸ ਕੇਸ ਬਾਰੇ ਪੜ੍ਹਦੇ ਸੁਣਦੇ ਹੋ ਤਾਂ ਸਰਕਾਰ ਨਾਲ, ਜੇ ਤੁਸੀਂ ਉਸ ਟਾਈਮ 'ਤੇ ਕਿਤੇ ਵੀ ਰੱਬ ਨਾ ਕਰੇ ਉਹਨਾਂ ਦੇ
ਕੰਟੈਕਟ ਦੇ ਵਿੱਚ ਆਏ ਹੋ ਜਾਂ ਉਹਨਾਂ ਦੇ ਕਿਤੇ ਤੁਹਾਡਾ ਟਾਈਮਿੰਗ ਮਿਲਦੀ ਆ ਤਾਂ ਤੁਸੀਂ ਸਰਕਾਰ ਨਾਲ ਆਪਣਾ ਇਨਫੋਰਮੇਸ਼ਨ ਸ਼ੇਅਰ ਜ਼ਰੂਰ ਕਰੋ ਤਾਂ ਜੋ ਜਿਹੜੀ ਅੱਗੇ ਕੰਟੈਕਟ ਟ੍ਰੇਸਿੰਗ ਆ ਉਹਦੇ ਵਿੱਚ ਆਸਾਨੀ ਹੋ ਸਕੇ ਤੇ ਤਾਂ ਜੋ ਤੁਹਾਨੂੰ ਕੱਲ੍ਹ ਨੂੰ ਕੋਈ ਮੁਸ਼ਕਲ ਨਾ ਆਵੇ। ਇਹਦੇ ਨਾਲ ਦਲਜੀਤ ਜੀ ਭਾਰਤ ਦੇ ਵਿੱਚ ਹਾਲਾਤ ਕੋਵਿਡ ਨੂੰ ਲੈ ਕੇ ਥੋੜ੍ਹੇ ਹੁਣ ਨਿਯੰਤਰਣ ਵੱਲ ਹੋ ਰਹੇ ਆ, ਥੋੜ੍ਹੇ ਸੁਧਰਦੇ ਦਿਸ ਰਹੇ ਆ, ਕਿੱਦਾਂ ਦੇਖਦੇ ਹੋ? ਦੇਖੋ 4 ਲੱਖ ਤੋਂ ਪਿੱਛੇ ਮੁੜ ਕੇ ਆਏ ਆ ਜੇ ਉਸ ਹਿਸਾਬ ਦੇ ਨਾਲ ਆਪਾਂ ਦੇਖੀਏ, ਪਰ ਅਜੇ ਵੀ 92,000 ਦੇ ਕਰੀਬ ਕੱਲ ਕੇਸ ਆਏ ਆ 24 ਘੰਟਿਆਂ ਦੇ ਵਿੱਚ। ਮੌਤਾਂ ਦੀ ਗਿਣਤੀ ਵੀ ਘਟੀ ਆ ਤੇ ਇਹ ਇੱਕ ਗੁੱਡ ਸਾਈਨ ਆ ਕਿਉਂਕਿ ਪੀਕ ਲੈਵਲ ਤੋਂ ਬਾਅਦ ਥੱਲੇ ਨੂੰ ਆਉਣਾ ਤੇ ਉਸ ਤੋਂ ਬਾਅਦ ਹੁਣ ਬੜੀ ਇਹ ਹੁੰਦਾ ਕਿ ਤੀਜੀ ਲਹਿਰ ਨਾ ਕਿਤੇ ਆਵੇ। ਹੁਣ ਉਹ ਜਿਹੜਾ ਦੂਜਾ ਕਿਉਂਕਿ ਇਹਦੇ ਵਿੱਚ ਇਮਿਊਨਿਟੀ ਜਿਹੜੀ ਡਿਵੈਲਪ ਹੁੰਦੀ ਆ, ਖਾਸ ਤੌਰ ਤੇ ਟੀਕਾਕਰਨ ਦਾ ਜਿਹੜਾ ਹੈਗਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਚੱਲ ਰਿਹਾ ਆ, ਕਾਫੀ ਵਧੀਆ ਤਰੀਕੇ ਦੇ ਨਾਲ। ਕਿਉਂਕਿ ਪੋਲੀਓ ਨੂੰ ਜਿੱਦਾਂ ਨਿਯਾਦ ਪਾਈ ਆਪਾਂ, ਪੋਲੀਓ ਦੇ ਬਹੁਤ ਕੇਸ ਹੁੰਦੇ ਸੀ, ਤੁਸੀਂ ਦੇਖਿਆ ਹੋਣਾ ਬੱਚਿਆਂ ਦੇ ਹੱਥ ਪੈਰ ਜਿਹੜੇ ਇੱਕ ਤਰ੍ਹਾਂ ਮਰੇ ਜਾਂਦੇ ਸੀ ਹੱਥ ਪੈਰ, ਤੇ ਉਸ ਭਿਆਨਕ ਬਿਮਾਰੀ ਤੋਂ ਇਹ ਟੀਕਾਕਰਨ ਜਿਹੜੀ ਉਹ ਪੋਲੀਓ ਦੀਆਂ ਬੂੰਦਾਂ ਚਲਾਈਆਂ ਗਈਆਂ ਸੀ। ਭਾਰਤ ਨੇ ਬਹੁਤ ਵਧੀਆ ਢੰਗ ਦੇ ਨਾਲ ਕੰਮ ਕੀਤਾ ਸੀ ਤੇ ਆਸ ਕਰਦੇ ਹਾਂ ਕਿ ਕੋਵਿਡ ਦੇ ਮਾਮਲੇ ਦੇ ਵਿੱਚ ਵੀ ਬਿਲਕੁਲ ਉਸੇ ਤਰੀਕੇ ਦਾ ਕੰਮ ਹੋਏਗਾ ਤੇ ਇਸ ਭਿਆਨਕ ਬਿਮਾਰੀ ਤੋਂ ਜਿੰਨਾ ਬਚਾਅ ਛੇਤੀ ਹੋ ਸਕੇ ਉਹ ਕਰਨਗੇ। ਤੇ 92,000 ਕੇਸ ਆਏ ਆ ਤੇ ਲਗਾਤਾਰ ਹੁਣ ਇਹਨਾਂ ਦੇ ਵਿੱਚ ਡ੍ਰੌਪ ਆ ਰਿਹਾ, ਫਾਲ ਡਾਊਨ ਆ ਰਿਹਾ ਆ ਤੇ ਗੌਰਮੈਂਟ ਵੀ ਕਾਫੀ ਹੁਣ ਵਧੀਆ ਕੰਮ ਕਰ ਰਹੀ ਆ, ਭਾਵੇਂ ਕਿ ਪਹਿਲਾਂ ਇਹ ਵੀ ਅਣਗਹਿਲੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਬੰਧ ਸੁਚਾਰੂ ਰੂਪ ਦੇ ਵਿੱਚ ਨਾ ਹੋਣ ਕਰਕੇ ਹੀ ਆ ਐਡਾ ਵੱਡਾ ਜਿਹੜਾ ਆਪਾਂ ਨੂੰ ਦਿਖਾਂਤ ਦੇਖਣਾ ਪਿਆ। ਬਹੁਤ ਸਾਰੇ ਜਿਹੜੇ ਲੋਕ ਨੇ ਉਹ ਅਜਾਈ ਮੌਤ ਦੇ ਮੂੰਹ ਦੇ ਵਿੱਚ ਪੈ ਗਏ, ਪਰ ਉੱਥੇ ਫਿਰ ਇਹ ਹੈਗਾ ਕਿ ਤੁਸੀਂ ਜਿਹੜੇ ਲੋਕ ਆ ਤੁਸੀਂ ਆਪਣੇ ਮਾਸਕ ਦਾ ਜ਼ਰੂਰ ਪਾ ਕੇ ਰੱਖੋ, ਸੈਨੀਟਾਈਜ਼ਰ ਦਾ ਧਿਆਨ ਰੱਖੋ, ਭੀੜ ਵਾਲੀਆਂ ਜਗ੍ਹਾ ਦੇ ਉੱਤੇ ਜਾਣ ਤੋਂ ਥੋੜ੍ਹਾ ਜਿਹਾ ਇਗਨੋਰ ਅਜੇ ਥੋੜ੍ਹੇ ਦਿਨ ਕਰੋ। ਜੀ ਬਿਲਕੁਲ ਦਲਜੀਤ ਜੀ, ਲੋਕਾਂ ਨੂੰ ਤਾਂ ਆਪਣਾ ਫਰਜ਼ ਨਿਭਾਉਣਾ ਹੀ ਪੈਣਾ ਕਿਉਂਕਿ ਸਰਕਾਰਾਂ ਕਿਤੇ ਨਾ ਕਿਤੇ ਫਰਜ਼ ਆਪਣੇ ਰੌਲਾ ਜ਼ਰੂਰ ਪਾਉਂਦੀਆਂ ਵੀ ਅਸੀਂ ਬਹੁਤ ਵਧੀਆ ਕੰਮ ਕੀਤਾ, ਸਰਕਾਰਾਂ ਸੈਂਟਰ ਦੀਆਂ ਵੀ ਅਤੇ ਨਾਲ ਦੀ ਨਾਲ ਸਟੇਟ ਦੀਆਂ ਸਰਕਾਰਾਂ ਵੀ। ਪਰ ਜਦੋਂ ਇੱਕ ਬੰਨੇ ਲੋਕ ਮਰਦੇ ਹੁੰਦੇ ਆ, ਲੋਥਾਂ ਪਈਆਂ ਹੁੰਦੀਆਂ ਆ, ਜੇ ਕੋਵਿਡ ਦੀ ਗੱਲ ਕਰੀਏ ਤਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਈਨਾਂ ਲੱਗ ਗਈਆਂ, ਲੱਖਾਂ ਦੀ ਗਿਣਤੀ ਦੇ ਵਿੱਚ ਕੇਸ ਹੁੰਦੇ ਆ, ਉਦੋਂ ਵੀ ਇੱਕ ਘੁਟਾਲਾ ਸਾਹਮਣੇ ਆਉਂਦਾ ਆ, ਫਤਿਹ ਕਿੱਟ ਘੁਟਾਲਾ ਜਿਹਦੇ ਇਲਜ਼ਾਮ ਪੰਜਾਬ ਸਰਕਾਰ 'ਤੇ ਲੱਗ ਰਹੇ ਆ। ਜਦੋਂ ਇਹੋ ਜਿਹੇ ਟਾਈਮ 'ਤੇ ਜੇਕਰ ਇਹਨਾਂ ਖਬਰਾਂ ਦੇ ਵਿੱਚ ਸੱਚਾਈ ਆ ਤਾਂ ਉਹ ਸੋਚੋ ਕਿ ਕਿੰਨਾ ਮੰਦਭਾਗਾ ਜੇ ਲੋਕਾਂ ਦੇ ਜਿਹੜੀਆਂ ਮੌਤ ਨਾਲ ਵੀ ਇੱਕ ਤਰ੍ਹਾਂ ਦੇ ਸੌਦੇ ਕੀਤੇ ਜਾ ਰਹੇ ਆ, ਉਹ ਕਿੰਨਾ ਮੰਦਭਾਗਾ ਸਾਡੀਆਂ ਸਰਕਾਰਾਂ ਵੱਲੋਂ। ਦੇਖੋ ਇਹ ਸਾਡੇ ਤਾਂ ਨੈਤਿਕਤਾ ਵੀ ਇੱਦਾਂ ਦੀਆਂ ਮਹਾਂਮਾਰੀਆਂ ਦੇ ਵਿੱਚ ਸਾਹਮਣੇ ਆਉਂਦੀ ਆ। ਆਪਾਂ ਕਾਰਗਿਲ ਜੰਗ ਦੀ ਗੱਲ ਲਾ ਲਈਏ, ਇਹ ਤਾਂ ਅਸੀਂ ਕਿੰਨੇ ਗਿਰੇ ਹੋਏ ਲੋਕ ਆ, ਅਸੀਂ ਤਾਂ ਤੂਤ ਵੇਚ ਦਿੱਤੇ ਸੀ ਫੌਜੀਆਂ ਦੇ ਹਨਾ, ਉਹਨਾਂ ਵਿੱਚ ਵੀ ਅਸੀਂ ਸਕੈਂਡਲ ਕਰ ਲਿਆ ਸੀ। ਇਹ ਤਾਂ ਬਹੁਤ ਜ਼ਿਆਦਾ ਜਿੰਨੇ ਵੀ ਕਿ ਤੁਸੀਂ ਦੇਖੋ ਵੀ ਹਥਿਆਰ ਜਿਹੜੇ ਸਾਡੇ ਦੇਸ਼ ਨੂੰ ਬਚਾਉਣ ਦੇ ਲਈ ਆ, ਚਾਹੇ ਆਪਾਂ ਬੋਫਰਸ ਤੋਪਾਂ ਦੀ ਗੱਲ ਕਰ ਲਈਏ, ਹੋਰ ਆਪਾਂ ਪਲੇਨਸ ਦੀ ਗੱਲ ਕਰ ਲਈਏ, ਹੋਰ ਕਾਰਤੂਸ ਜਿੰਨਾ ਖਰੀਦਦੇ ਆ, ਬਹੁਤ ਵੱਡੀ ਕਰਪਸ਼ਨ ਹਮੇਸ਼ਾ ਹੀ ਸਾਹਮਣੇ ਆਉਂਦੀ ਆ, ਪਰ ਇੱਦਾਂ ਹੀ ਦਬੋਚ ਲਈ ਜਾਂਦੀ ਆ, ਬਾਹਰ ਨਹੀਂ ਨਿਕਲਣ ਦਿੱਤੀ ਜਾਂਦੀ। ਜਦੋਂ ਕੋਈ ਬਾਹਰ ਕੰਸੋਆਂ ਨਿਕਲਦੀਆਂ ਵੀ ਆ, ਪਤਾ ਨਹੀਂ ਥੋੜ੍ਹਾ ਜਿਹਾ ਰੌਲਾ ਪੈਂਦਾ ਆ, ਉਸ ਤੋਂ ਬਾਅਦ ਪਤਾ ਨਹੀਂ ਕੀ ਹੁੰਦਾ। ਹੁਣ ਇਹੋ ਜਿਹਾ ਮਾਮਲਾ ਫਤਿਹ ਕਿੱਟ ਦਾ ਆ। ਫਤਿਹ ਕਿੱਟ ਜਿਹੜੀ ਕਿ ਕਰੋਨਾ ਦੇ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਦਿੱਤੀ ਜਾਂਦੀ ਆ। ਇਹਦੇ ਵਿੱਚ ਇੱਕ ਥਰਮਾਮੀਟਰ ਹੁੰਦਾ, ਇੱਕ ਆਕਸੀਮੀਟਰ, ਪਲਸ ਆਕਸੀਮੀਟਰ ਤੁਸੀਂ ਕਹਿੰਦੇ ਨੇ, ਜਿਹੜਾ ਆਕਸੀਜਨ ਨੂੰ ਦੇਖਦਾ ਆ। ਫਿਰ ਇਹਦੇ ਵਿੱਚ ਵਿਟਾਮਿਨ ਸੀ ਤੇ ਜ਼ਿੰਕ ਦੀਆਂ ਟੈਬਲੇਟਸ ਹੁੰਦੀਆਂ, ਵਿਟਾਮਿਨ ਡੀ ਦਾ ਪਾਊਚ ਹੁੰਦਾ ਤੇ ਇਹਦੇ ਵਿੱਚ ਮਾਸਕ ਵਗੈਰਾ ਹੁੰਦੇ ਆ। ਜਾਣੀ ਜੋ ਕਰੋਨਾ ਦੇ ਲਈ ਕੰਮ ਤੁਹਾਨੂੰ ਆ ਸਕਦੇ ਆ। ਸਟੀਮਰ ਹੁੰਦਾ ਇਹਦੇ ਵਿੱਚ, ਕੋਈ 18 ਆਈਟਮਾਂ ਇਹਦੇ ਵਿੱਚ ਹੁੰਦੀਆਂ ਆ ਫਤਿਹ ਕਿੱਟ ਦੇ ਵਿੱਚ। ਹੁਣ ਘੁਟਾਲਾ ਕੀ ਆ ਕਿ ਪਹਿਲਾਂ ਇਹ 837 ਰੁਪਏ ਨੂੰ ਇਹਦਾ ਰੇਟ ਸੀ ਜਦੋਂ ਪਹਿਲੀ ਬੋਲੀ ਲੱਗੀ ਆ, ਕਿਉਂਕਿ ਗਵਰਨਮੈਂਟ ਜਿਹੜੀ ਆ ਟੈਂਡਰ ਲੈਂਦੀ ਆ। ਪਹਿਲਾ ਜਿਹੜਾ ਟੈਂਡਰ ਆ ਉਹ 837 ਰੁਪਏ ਦਾ ਮਿਲਿਆ। ਇਹ ਆਮ ਆਦਮੀ ਪਾਰਟੀ ਨੇ ਦੋਸ਼ ਲਾਏ ਆ, ਇਹ ਉਹਨਾਂ ਨੇ ਲੋਕਪਾਲ ਦੇ ਕੋਲ ਸ਼ਿਕਾਇਤ ਕੀਤੀ ਆ। ਇਹ ਦੋਸ਼ ਕਿੰਨੇ ਸੱਚੇ ਆ ਇਹ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਲੱਗ ਸਕਦਾ ਜਦੋਂ ਲੋਕਪਾਲ ਉਹਦੀ ਸਿਚਾਈ ਵੱਲ ਨੂੰ ਜਾਏਗਾ। ਫਿਰ ਉਸ ਤੋਂ ਬਾਅਦ ਜਿਹੜਾ ਸੈਕੰਡ ਬੋਲੀ ਦਿੰਦਾ ਆ ਉਹ 950 ਦੀ ਦੇ ਦਿੰਦਾ ਤੇ ਤੀਜਾ ਜਿਹੜਾ ਹੁਣ 1.5 ਲੱਖ ਨੂੰ ਇਹਨਾਂ ਨੇ ਆਰਡਰ ਦਿੱਤਾ, 1.5 ਲੱਖ ਜਿਹੜੀ ਉਹ ਕਿੱਟ ਦੇ ਲਈ ਆਰਡਰ ਦਿੱਤਾ, ਉਹ ਆਰਡਰ ਦੇ ਵਿੱਚ ਹੁਣ ਰੇਟ ਇਹਨਾਂ ਨੇ 1300 ਕੁਛ ਰੁਪਏ ਨੂੰ ਹੋ ਗਿਆ। ਯਾਨੀ ਜਿਹੜੀ ਚੀਜ਼ ਪਹਿਲਾਂ 800 ਕੁਛ ਰੁਪਏ ਦੇ ਵਿੱਚ ਸੀਗੀ ਉਹ 1300 ਤੋਂ ਉੱਪਰ ਰੁਪਏ ਦੀ ਇਹਨਾਂ ਨੇ ਕਰ ਦਿੱਤੀ। ਭਾਵੇਂ ਕਿ ਪਹਿਲਾਂ ਪਿਛਲੇ ਮਹੀਨੇ ਮੈਂ ਦੇਖਦਾ ਹਾਂ, ਪਿਛਲੇ ਮਹੀਨੇ ਦੀਆਂ ਵੀ ਮੈਂ ਹੁਣ ਨਿਊਜ਼ ਦੇਖਦਾ ਸੀ, ਉਹਨਾਂ ਦੇ ਵਿੱਚ ਹਸਪੀਟਲਸ ਦੇ ਵਿੱਚ ਲੋਕ ਦੱਸ ਰਹੇ ਆ ਕਿ ਸਾਨੂੰ 1500 ਰੁਪਏ ਦੀ ਮਿਲ ਰਹੀ ਆ ਉਹ ਕਿੱਟ। ਜਿਹੜੀ ਕਿੱਟ ਉਸ ਵੇਲੇ 850 ਦੀ ਸੀ। ਉਸ ਵੇਲੇ ਵੀ ਦੇਖੋ ਮੁਨਾਫਾ ਹਸਪਤਾਲਾਂ ਵਾਲੇ ਤੇ ਵਿਚਲੇ ਜਿਹੜੇ ਵਿਚੋਲੀਏ ਆ ਉਹਨਾਂ ਨੇ ਵਿੱਚੋਂ ਕਮਾਇਆ ਤੇ ਸਰਕਾਰਾਂ ਨੂੰ ਵੀ ਇਹਦੇ ਵਿੱਚ ਦੋਸ਼ੀ ਆ। ਸਰਕਾਰਾਂ ਨੇ ਵੀ ਇਸ ਮਾਮਲੇ ਦੇ ਵਿੱਚ, ਕਿਉਂਕਿ ਇਕਨੋਮੀ ਦੇ ਇੱਕ ਤਰ੍ਹਾਂ ਨਾਲ ਬਹੁਤ ਡਾਊਨ ਗਈ ਹੋਈ ਆ, ਇਹ ਵੀ ਇੱਕ ਪੈਸਾ ਵਸੂਲਣਾ ਚਾਹੁੰਦੇ ਆ ਕਿ ਲੋਕਾਂ ਦੀ ਪਾਕਟ ਦੇ ਵਿੱਚੋਂ ਅਸੀਂ ਪੈਸਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੱਢ ਲਈਏ। ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਫਰਮਾਂ ਨੂੰ ਇਹ ਕਰੋਨਾ ਕਿੱਟ ਜਿਹੜੀ ਆ ਫਤਿਹ ਕਿੱਟ ਆ
ਇਹਨੂੰ ਦਿੱਤਾ ਜਾਂਦਾ, ਉਹਨਾਂ ਦੇ ਕੋਲ ਕੋਈ ਮੈਡੀਕਲ ਲਾਇਸੈਂਸ ਵੀ ਨਹੀਂ, ਉਹ ਆਪਣੇ ਚਹੇਤਿਆਂ ਨੂੰ ਦੇ ਦਿੱਤਾ ਜਾਂਦਾ। ਇਹੀ ਕਾਰਨ ਆ ਕਿ ਜਿਹੜਾ ਹੁਣ ਆਕਸੀਜਨ ਦਾ ਵੀ ਆਪਾਂ ਦੇਖਦੇ ਆ, ਵੈਂਟੀਲੇਟਰਸ ਉੱਥੇ ਪਏ ਆ ਹਸਪੀਟਲਸ ਦੇ ਵਿੱਚ, ਉਹ ਇੱਦਾਂ ਹੀ ਮੰਗਵਾ ਲੈ ਗਏ ਆ, ਉਹਨਾਂ ਨੂੰ ਫਿੱਟ ਕਰਨ ਦੇ ਲਈ ਕੋਈ ਟੈਕਨੀਸ਼ੀਅਨ ਇਹਨਾਂ ਦੇ ਕੋਲ ਹੈ ਨਹੀਂ। ਇਸ ਕਰਕੇ ਇੰਨੀਆਂ ਜ਼ਿਆਦਾ ਖਾਮੀਆਂ ਆ ਕਿ ਕਈ ਵਾਰੀ ਤਾਂ ਬਹੁਤ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਕਿ ਕਿੱਥੇ ਅਸੀਂ ਕੰਪੀਟ ਕਰਾਂਗੇ, ਅਸੀਂ ਕਿੱਥੇ ਇਸ ਵਰਲਡ ਦੇ ਵਿੱਚ, ਜਦੋਂ ਕਹਿੰਦੇ ਆ ਕਿ 2025 ਦੇ ਵਿੱਚ ਅਸੀਂ 5 ਟ੍ਰਿਲੀਅਨ ਦੀ ਇਕਨੋਮੀ ਬਣਾ ਲੈਣੀ ਆ, ਪਰ ਮੈਨੂੰ ਲੱਗਦਾ ਵੀ 2025 ਤੱਕ ਬਹੁਤ ਜ਼ਿਆਦਾ ਡਾਊਨਫਾਲ ਆ ਜਾਣਾ ਆ। ਤੁਸੀਂ ਦਲਜੀਤ ਜੀ ਕਿਹਾ ਕਿ ਮੈਨੂੰ ਸਰਕਾਰਾਂ ਵੀ ਕਸੂਰਵਾਰ ਲੱਗਦੀਆਂ, ਮੈਂ ਗੱਲ ਕਰਾਂ ਤਾਂ ਮੈਨੂੰ ਸਰਕਾਰਾਂ ਹੀ ਕਸੂਰਵਾਰ ਲੱਗਦੀਆਂ। ਉਹਦਾ ਕਾਰਨ ਇਹ ਹੈ ਕਿ ਜਦੋਂ ਆਪਾਂ ਕੋਵਿਡ ਦੀ ਗੱਲ ਕਰੀਏ ਤਾਂ ਜੇ ਇਹਨਾਂ ਦੇਸ਼ਾਂ ਦੀ ਗੱਲ ਚੱਲਦੀ ਤੇ ਆਪਾਂ ਇਹਨਾਂ ਦੇਸ਼ਾਂ 'ਚ ਰਹੇ, ਆਪਾਂ ਉਹ ਦਿਨ ਦੇਖੇ ਆ ਜਦੋਂ ਕੋਵਿਡ ਦਾ ਪੂਰੀ ਮਾਰ ਸੀ ਇੱਥੇ, ਕਿਸ ਤਰੀਕੇ ਨਾਲ ਸਰਕਾਰਾਂ ਨੇ ਜਿਹੜੇ ਆਮ ਲੋਕਾਂ ਦੀ ਬਾਂਹ ਫੜੀ ਸੀ, ਬਹੁਤ ਸਾਰੀਆਂ ਨੌਕਰੀਆਂ ਗਈਆਂ, ਬਹੁਤ ਸਾਰੇ ਲੋਕ ਆਪਣੇ ਕੰਮਕਾਰ ਛੱਡ ਕੇ ਘਰ ਬਹਿ ਗਏ। ਤੇ ਉਸ ਤਰੀਕੇ ਕਿਸ ਤਰੀਕੇ ਜਿਹੜੇ ਸਰਕਾਰਾਂ ਨੇ ਸਪਲੀਮੈਂਟ ਵੰਡੇ, ਕਿਸ ਤਰੀਕੇ ਨਾਲ ਫਾਈਨੈਂਸ਼ੀਅਲੀ ਮਦਦ ਕੀਤੀ ਲੋਕਾਂ ਦੀ, ਘਰ ਬੈਠਿਆਂ ਨੂੰ ਰੋਟੀ ਦਿੱਤੀ। ਪਰ ਉੱਥੇ ਜਦੋਂ ਗੱਲ ਕਰਦੇ ਆ, ਸਾਡੀ ਮੋਦੀ ਸਰਕਾਰ ਉਦੋਂ ਕਹਿੰਦੀ ਸੀ 15-15 ਲੱਖ ਰੁਪਇਆ ਤੁਹਾਡੇ ਖਾਤਿਆਂ 'ਚ ਐਵੇਂ ਆ ਜਾਣਾ ਆ। ਸਾਡੀਆਂ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਉਹ ਵੀ ਕਹਿੰਦੇ ਗਰੀਬੀ ਚੱਕ ਦੇਣੀ ਆ, ਗੁਟਕਾ ਸਾਹਿਬ ਫੜ ਕੇ ਤੇ ਸੌਂਹਾਂ ਖਾਂਦੇ, ਕਈ ਕੁਛ ਕਰਦੇ ਸੀ। ਜਦੋਂ ਵੋਟਾਂ ਹੁੰਦੀਆਂ ਉਦੋਂ ਤੇ ਕਈ ਕੁਛ ਕਰਦੇ ਆ। ਪਰ ਜਦੋਂ ਇਹ ਕੋਵਿਡ ਉੱਥੇ ਭਾਰਤ ਦੇ ਵਿੱਚ ਆਇਆ ਤਾਂ ਕਿਸ ਤਰੀਕੇ ਨਾਲ ਸਾਡੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਕਈ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਕੇ ਆਪਣਾ ਘਰ ਜਾਣਾ ਪਿਆ, ਉਹਨਾਂ ਨੂੰ ਬੱਸ ਤੱਕ ਨਹੀਂ, ਉਹਨਾਂ ਨੂੰ ਟ੍ਰੇਨਾਂ, ਇੱਦਾਂ ਦੀਆਂ ਸਹੂਲਤਾਂ ਤੱਕ ਨਹੀਂ ਦਿੱਤੀਆਂ ਗਈਆਂ, ਖਾਣ ਨੂੰ ਰੋਟੀ ਨਹੀਂ ਦਿੱਤੀ ਗਈ। ਤੇ ਜਿਹੜੀਆਂ ਸਰਕਾਰਾਂ ਆ ਹੁਣ ਇਹ ਜਿਹੜੀ ਆਫਤ ਆ ਉਹਨੂੰ ਵੀ ਇੱਕ ਤਰੀਕੇ ਨਾਲ ਅਵਸਰ ਸਮਝਦੀਆਂ, ਉਹਨੂੰ ਵੀ ਇੱਕ ਤਰੀਕੇ ਦਾ ਮੌਕਾ ਸਮਝਦੀਆਂ, ਮੌਕਾ ਪ੍ਰਸਤ ਸਰਕਾਰਾਂ ਉਹ 'ਚੋਂ ਵੀ ਫਾਇਦਾ, ਲੋਕਾਂ ਦੀਆਂ ਲਾਸ਼ਾਂ ਤੇ ਵੀ ਸੌਦਾ ਕਰਨ ਨੂੰ ਮੇਰੇ ਖਿਆਲ ਕਸੂਰਵਾਰ ਜਿਹੜਾ ਆ ਉਹ ਸਰਕਾਰਾਂ ਹੀ ਆ। ਦੇਖੋ ਸਰਕਾਰਾਂ ਵੀ ਇਹਦੇ ਵਿੱਚ ਆ, ਤੇ ਸਭ ਤੋਂ ਉਦੋਂ ਵੀ ਵੱਡੇ ਜਿਹੜੇ ਕਸੂਰਵਾਰ ਆ ਉਹ ਬਿਊਰੋਕਰੈਟਸ ਆ ਜੀ। ਬਿਊਰੋਕਰੈਟਸ ਜਿਹੜੇ ਆ ਇਹ ਹਮੇਸ਼ਾ ਹੀ ਸਰਕਾਰਾਂ ਨੂੰ ਵੀ ਧੁੰਦਲਾਪਨ ਦਿੰਦੇ ਆ, ਇਹ ਜਾਣੀ ਇੱਕ ਉਹਲਾ ਰੱਖਦੇ ਆ ਜੀ। ਸਰਕਾਰਾਂ ਸਿੱਧਾ ਸਾਨੂੰ ਪਤਾ ਆ ਕਿ ਫਲਾਨਾ ਸਾਡਾ ਲੀਡਰ ਆ, ਅਸੀਂ ਉਹਦੇ ਉੱਤੇ ਦੋਸ਼ ਲਾ ਦਿੰਦੇ ਆ, ਪਰ ਅਸੀਂ ਕਦੀ ਡੀਸੀ ਵਗੈਰਾ ਦੇ ਕਾਰਜਕਾਲ ਨਹੀਂ ਦੇਖਦੇ, ਅਸੀਂ ਸਕੱਤਰਾਂ ਦੇ ਨਹੀਂ ਉੱਥੇ ਦੇਖਦੇ, ਜਿਹੜੇ ਬਿਊਰੋਕਰੈਟ ਜਿਹੜੇ ਅਫਸਰ ਕੰਮ ਕਰਦੇ ਆ। ਸਾਡੀ ਬਿਊਰੋਕਰੇਸੀ ਜਾਂ ਸਾਡਾ ਜਿਹੜਾ ਇਹ ਸਿਸਟਮ ਆ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਘਾਟ ਇਹ ਆ ਕਿ ਸਾਡੇ ਜਿਹੜੇ ਲੀਡਰ ਆ ਉਹ ਇੰਨੇ ਪੜ੍ਹੇ ਲਿਖੇ ਨਹੀਂ, ਇੰਨੇ ਸੂਝਵਾਨ ਨਹੀਂ ਹੁੰਦੇ। ਪਰ ਤੁਹਾਨੂੰ ਲੱਗਦਾ ਦਲਜੀਤ ਜੀ ਕਿ ਜੋ ਸਾਡੀ ਬਿਊਰੋਕਰੇਸੀ ਕਰਦੀ ਆ ਉਹ ਸਾਡੇ ਮੰਤਰੀਆਂ ਸੰਤਰੀਆਂ ਤੋਂ ਬਿਨਾਂ ਪੁੱਛੇ ਜਾਂ ਬਿਨਾਂ ਉਹੀ ਇਨਫੋਰਮੇਸ਼ਨ ਤੇ ਕਰਦੀ ਆ? ਨਹੀਂ, ਉਹਦਾ ਕਾਰਨ ਇਹ ਆ ਕਿ ਜਿਹੜੇ ਤਾਂ ਸਾਡੇ ਲੀਡਰ ਆ ਉਹ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ, ਸੂਝਵਾਨ ਨਹੀਂ ਹੁੰਦੇ, ਉਹਨਾਂ ਨੂੰ ਕੋਈ ਤਜਰਬਾ ਨਹੀਂ ਹੁੰਦਾ। ਹੁਣ ਤੁਸੀਂ ਮੰਨ ਲਓ ਕਿ ਸਿੱਖਿਆ ਮੰਤਰੀ ਸਾਡਾ 5 ਪੜ੍ਹਿਆ ਆ ਤੇ ਉਹ ਹੁਣ ਡੀਸੀ ਉਹਨੂੰ ਕੁਝ ਵੀ ਕਹਿ ਦੇਵੇ, ਉਹ ਉਹਦੇ ਉੱਤੇ ਕਿੰਤੂ ਪਰੰਤੂ ਕਰੇ ਹੀ ਨਹੀਂ ਸਕਦਾ, ਉਹਦੇ ਉੱਤੇ ਉਹਨੂੰ ਸਮਝੇ ਕੋਈ ਨਹੀਂ ਹੁੰਦੀ। ਹੁਣ ਤੁਸੀਂ ਦੇਖੋਗੇ ਸਾਡੇ ਖੇਡ ਮੰਤਰੀ ਆ, ਖੇਡ ਮੰਤਰੀ ਨੂੰ ਤਜਰਬਾ ਹੀ ਕੋਈ ਨਹੀਂ, ਜਿਹੜੇ ਬੰਦਿਆਂ ਨੂੰ ਤਜਰਬਾ ਆ ਉਹ ਬਾਹਰ ਰੱਖੇ ਹੋਏ ਆ। ਸਿੱਖਿਆ ਮੰਤਰੀ ਜਿਹੜੇ ਉਹਨਾਂ ਨੂੰ ਸਿੱਖਿਆ ਦਾ ਕੋਈ ਤਜਰਬਾ ਨਹੀਂ, ਜਿਨ੍ਹਾਂ ਨੂੰ ਸਿਹਤ ਮੰਤਰੀ ਬਣਾਇਆ ਹੋਇਆ ਉਹਨਾਂ ਨੂੰ ਸਿਹਤ ਦਾ ਕੋਈ ਤਜਰਬਾ ਨਹੀਂ। ਤਜਰਬਾ ਉਹਨਾਂ ਨੂੰ ਚਾਹੀਦਾ ਹੁੰਦਾ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ, ਜਿਨ੍ਹਾਂ ਨੇ ਸਿਰਫ ਇਹ ਕਹਿਣਾ ਕਿ ਆਹ ਪੈਸੇ ਕਮਾਓ, ਇਹਦੇ ਵਿੱਚੋਂ ਇੰਨਾ ਹਿੱਸਾ ਮੈਨੂੰ ਇੱਥੋਂ ਤੱਕ ਪਹੁੰਚ ਜਾਣਾ ਚਾਹੀਦਾ। ਉਹਨਾਂ ਨੂੰ ਤਜਰਬਾ ਨਹੀਂ ਚਾਹੀਦਾ, ਉਹਨਾਂ ਨੂੰ ਸਿਰਫ ਕੁਰਸੀ ਚਾਹੀਦੀ, ਉਹ ਕੁਰਸੀ ਤੇ ਬਹਿ ਕੇ ਪੈਸਾ ਕਮਾਉਂਦੇ ਆ। ਕਿਸ ਤਰੀਕੇ ਨਾਲ ਸਾਡੇ ਲੀਡਰ ਪੈਸਾ ਕਮਾਉਂਦੇ ਜਾਂ ਕਿਸ ਤਰੀਕੇ ਨਾਲ ਘੁਟਾਲੇ ਸਾਹਮਣੇ ਆਉਂਦੇ ਆ, ਇਹ ਮੇਰੇ ਖਿਆਲ ਆਪਾਂ ਸਾਰੇ ਜਾਣਦੇ ਆ। ਹਾਂਜੀ ਬਿਲਕੁਲ, ਇਹਦੇ ਵਿੱਚ ਦੇਖੋ ਨੋ ਡਾਊਟ ਕਿ ਬਿਊਰੋਕਰੇਸੀ ਵੀ ਇਹਨਾਂ ਦੇ ਅੰਡਰ ਕੰਮ ਕਰਦੀ ਆ, ਆਪਾਂ ਬਲੇਮ ਤਾਂ ਇਹਨਾਂ ਨੂੰ ਕਰਾਂਗੇ, ਪਰ ਇਹਨਾਂ ਲੀਡਰਸ ਨੂੰ ਜ਼ਰੂਰ ਚਾਹੀਦਾ ਆ ਕਿ ਜਿਹੜੇ ਪਨਿਸ਼ ਜ਼ਰੂਰ ਕਰਨ। ਹੁਣ ਤੁਸੀਂ ਆ ਪਿਛਲੇ ਦਿਨਾਂ ਦੀ ਖਬਰ ਦੇਖੀ ਹੋਣੀ ਆ ਕਿ ਬਾਦਲ ਪਿੰਡ ਦੇ ਵਿੱਚੋਂ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਹੋਈ, ਇਹਨਾਂ ਨੇ ਹੁਣ ਸੈੱਟ ਬਣਾ ਦਿੱਤੀ ਆ ਜਿਹੜੀ ਕਾਂਗਰਸ ਸਰਕਾਰ ਆ। ਸੈੱਟ ਦਾ ਮਤਲਬ ਕੀ ਆ ਕਿ ਤੁਸੀਂ ਹੁਣ ਇੱਕ ਠੰਡੇ ਬੋਰੀ ਦੇ ਵਾਸਤੇ ਦੇ ਵਿੱਚ ਪਾ ਦੋ ਗੱਲ। ਇਹ ਜਦੋਂ ਲੋਕੀ ਜਿਹੜੇ ਆ ਉਹ ਸਵਾਲ ਪੁੱਛਦੇ ਵੀ ਆ, ਪਰ ਫਿਰ ਪਤਾ ਹੀ ਨਹੀਂ ਲੱਗਦਾ, ਜਦੋਂ ਗੱਲ ਚੱਲਣ ਲੱਗਦੀ ਆ ਮੀਡੀਆ ਦੇ ਵਿੱਚ ਉਦੋਂ ਇਹ ਕਹਿ ਦਿੱਤਾ ਜਾਂਦਾ ਜੀ ਸੈੱਟ ਬਣਾ ਦਿੱਤੀ ਆ। ਹੁਣ ਤੁਸੀਂ ਦੇਖੋ ਕਿ ਨਜਾਇਜ਼ ਸ਼ਰਾਬ ਦਾ ਇੰਨਾ ਵੱਡਾ ਇਹ ਹੋ ਰਿਹਾ ਆ ਬਿਜ਼ਨਸ। ਭਾਜਪਾ ਦੀ ਸਰਕਾਰ ਜਿਹੜੀ ਕਿ ਹੁਣ ਮਹਾਤਮਾ ਗਾਂਧੀ ਦੇ ਉੱਥੋਂ ਹੀ ਗੁਜਰਾਤ ਤੋਂ ਸ਼ੁਰੂ ਹੋਈ ਆ, ਉਹਨਾਂ ਨੂੰ ਆਈਡੀਅਲ ਮੰਨਦੀ ਆ। ਉਸੇ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਜੇ ਮੇਰਾ ਬੱਸ ਚੱਲੇ ਮੈਂ ਆ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਸਾਰੀਆਂ ਬੰਦ ਕਰ ਦੇਵਾਂ ਇੱਕ ਦਿਨ ਦੇ ਵਿੱਚ ਹੀ। ਪਰ ਉਸੇ ਸ਼ਰਾਬ ਦੇ ਉੱਤੇ ਜਿਹੜਾ ਸਰਕਾਰ, ਚਲੋ ਠੀਕ ਹੈ ਕਿ ਇਕਨੋਮੀ ਦੇ ਉੱਤੇ ਇੱਕ ਬਹੁਤ ਵਧੀਆ ਇਹ ਚੀਜ਼ ਹੈਗੀ, ਪਰ ਜਿਸ ਤਰੀਕੇ ਦੇ ਨਾਲ ਇਹ ਮਿਲਾਵਟੀ ਸ਼ਰਾਬਾਂ ਬਣਦੀਆਂ, ਇੰਨੇ ਜ਼ਿਆਦਾ ਘਪਲੇ ਹੁੰਦੇ ਆ, ਉੱਥੇ ਵੀ ਇਹੀ ਇੱਦਾਂ ਹੀ ਲੀਡਰ ਕੰਮ ਕਰਦੇ ਆ। ਨੋ ਡਾਊਟ ਕਿ ਲੀਡਰਸ ਦੀ ਜਿਹੜੀ ਇੰਟੈਂਸ਼ਨ ਆ, ਉਹਨਾਂ ਦੀ ਜਿਹੜੀ ਨੀਅਤ ਆ ਉਹ ਸਪਸ਼ਟ ਨਹੀਂ ਹੈਗੀ। ਇਹਦਾ ਜਿਹੜਾ ਖਾਮਿਆਜਾ ਆ ਆਮ ਲੋਕਾਂ ਨੂੰ ਭੁਗਤਣਾ ਪੈਂਦਾ। ਜੀ
ਬਿਲਕੁਲ ਖਾਮਿਆਜਾ ਜਿਹੜਾ ਆਮ ਲੋਕਾਂ ਨੂੰ, ਜਿੰਨਾ ਵੀ ਇਹ ਜਿਹੜੀ ਲੁੱਟ ਹੁੰਦੀ ਆ, ਇਹ ਜਿਹੜੇ ਆਮ ਲੋਕਾਂ ਦੇ ਖਜ਼ਾਨੇ ਦੀ ਲੁੱਟ ਆ, ਆਮ ਲੋਕਾਂ ਦੇ ਜੇਬ 'ਚੋਂ ਪੈਸਾ ਹੋ ਜਾਂਦਾ, ਉਹ ਜਿਹੜਾ ਸਾਡੇ ਇਹ ਜਿੰਨਾ ਵੀ 2 ਨੰਬਰ ਜਾਂ ਕਰਪਸ਼ਨ ਦੇ ਵਿੱਚ ਜਾਂਦਾ, ਉਹ ਸਾਰਾ ਆਮ ਲੋਕਾਂ ਦਾ ਜਾਂਦਾ। ਜੋ ਵੀ ਭਾਰ ਆ, ਸਹੂਲਤਾਂ ਵੀ ਜਿਹੜੀਆਂ ਆਮ ਲੋਕਾਂ ਨੂੰ ਚਾਹੀਦੀਆਂ ਹੁੰਦੀਆਂ, ਪਰ ਜੋ ਭਾਰ ਆ ਉਹਨਾਂ ਤੇ ਪੈਂਦਾ ਤੇ ਆਮ ਲੋਕਾਂ ਨੂੰ ਮਿਲਦਾ ਕੁਛ ਨਹੀਂ। ਆਮ ਲੋਕਾਂ ਨੂੰ ਸਿਰਫ ਜਿਹੜੇ ਅਮਿਤ ਸ਼ਾਹ ਹੁਣੀ ਕਹਿੰਦੇ ਚੁਣਾਵੀ ਜੁਮਲੇ, ਮੇਰੇ ਖਿਆਲ ਉਹਨਾਂ ਦੇ ਪੱਲੇ ਸਿਰਫ ਉਹੀ ਪੈਂਦੇ ਆ। ਇਹਦੇ ਨਾਲ ਦਲਜੀਤ ਜੀ, ਆਪਣੀ ਸਰਕਾਰ, ਪੰਜਾਬ ਸਰਕਾਰ ਦੀ ਗੱਲ ਚੱਲੀਏ ਤਾਂ ਪੰਜਾਬ ਸਰਕਾਰ ਮੇਰੇ ਖਿਆਲ ਆਪਾਂ ਪਿਛਲੇ 14-15 ਸਾਲਾਂ ਤੋਂ ਵੇਖਦੇ ਆਏ, ਹਰੇਕ ਸਰਕਾਰ, ਚਾਹੇ ਸਰਕਾਰ ਜਿਹੜੀ ਮਰਜ਼ੀ ਹੋਵੇ, ਪਰ ਇਹ ਖਬਰ ਆਪਾਂ ਨੂੰ ਬਹੁਤ ਆਮ ਵੇਖਣ ਨੂੰ ਮਿਲਦੀ ਹੁੰਦੀ ਕਿ ਅੱਜ ਬੇਰੁਜ਼ਗਾਰ ਜਿਹੜੇ ਅਧਿਆਪਕ ਆ ਉਹਨਾਂ ਨੂੰ ਲਾਠੀਆਂ, ਉਹਨਾਂ ਦੇ ਲਾਠੀ ਚਾਰਜ ਹੋਇਆ, ਮਟਕਾ ਚੌਂਕ ਦੇ ਵਿੱਚ ਕੁੱਟਮਾਰ ਹੋਈ। ਤੇ ਮੇਰੇ ਖਿਆਲ ਪਿਛਲੇ 15-20 ਸਾਲਾਂ ਦਾ ਇਹੀ ਟਰੈਂਡ ਚੱਲਦਾ ਆਇਆ। ਤੇ ਹੁਣ ਜਿਹੜੀ ਸਰਕਾਰ ਜਿਹੜੀ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਦੀ ਸੀ, ਜਿਹੜੇ ਕੈਪਟਨ ਸਾਹਿਬ ਦਾਅਵੇ ਕਰਦੇ ਸੀ ਕਿ ਮੈਂ 17 ਲੱਖ ਨੌਕਰੀ ਦੇ ਚੁੱਕਾ ਹੁਣ ਤੱਕ, ਤੇ ਆਉਣ ਵਾਲੇ 6 ਮਹੀਨਿਆਂ 'ਚ ਲੱਖ ਨੌਕਰੀ ਹੋਰ ਦੇਣੀ ਆ, ਉਹਨਾਂ ਨੇ ਵੀ ਕੱਲ ਅਧਿਆਪਕਾਂ ਨੂੰ ਕੀ ਦਿੱਤਾ? ਸਿਰਫ ਡੰਡੇ। ਦੇਖੋ ਹੁਣ ਤੱਕ ਜੇ ਆਪਾਂ ਦੇਖੀਏ ਕਿ 45,000 ਦੇ ਕਰੀਬ ਕੋਈ ਬੇਰੁਜ਼ਗਾਰ ਅਧਿਆਪਕ ਹੈਗੇ ਆ ਜੀ। ਜਿਹੜੇ ਅਧਿਆਪਕ ਆ ਵੀ ਗਏ ਆ, ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਬੋਝ ਪਾ ਦਿੱਤਾ ਜਾਂਦਾ, ਕਰੋਨਾ ਪੀਰੀਅਡ ਦੇ ਵਿੱਚ ਵੀ ਉਹਨਾਂ ਨੂੰ ਇੰਨਾ ਜ਼ਿਆਦਾ ਕੰਮ ਲਿਆ ਜਾਂਦਾ ਆ, ਜਿਹੜਾ ਕਿ ਪੜ੍ਹਾਉਣ ਤੋਂ ਬਗੈਰ ਕਾਫੀ ਤਰਾਸਦੀਯੋਗ ਸਥਿਤੀ ਬਣੀ ਹੋਈ ਆ। ਜਿਹੜੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਆ, ਉਹ ਹਮੇਸ਼ਾ ਹੀ ਇਸ ਗੱਲ ਦਾ ਨਿੰਦਾ ਕਰਦੀ ਆ ਕਿ ਮਾਸਟਰ ਤਾਂ ਸਾਡੇ ਦੇਸ਼ ਦਾ ਭਵਿੱਖ ਆ, ਇਹਨਾਂ ਨੇ ਤਾਂ ਸਾਡਾ ਦੇਸ਼ ਦਾ ਭਵਿੱਖ ਬਣਾਉਣਾ, ਇਹਨਾਂ ਦੀ ਸਾਡੀ ਬਹੁਤ ਜ਼ਰੂਰਤ ਆ। ਪਰ ਜਦੋਂ ਉਹੀ ਪਾਰਟੀ ਜਿਹੜੀ ਜਦੋਂ ਵਿਰੋਧੀ ਧਿਰ ਦੇ ਵਿੱਚ ਨਿੰਦਾ ਕਰਦੀ ਆ, ਜਦੋਂ ਸੱਤਾ ਦੇ ਵਿੱਚ ਆਉਂਦੀ ਆ, ਉਹੀ ਡਾਂਗ ਭਰਾਉਣ ਤੋਂ ਗੁਰੇਜ਼ ਨਹੀਂ ਕਰਦੀ। ਪਹਿਲਾਂ ਚੰਡੀਗੜ੍ਹ ਦੇ ਵਿੱਚ ਮਟਕਾ ਚੌਂਕ ਹੁੰਦਾ ਸੀ, ਤੇ ਮਟਕਾ ਚੌਂਕ ਇਸੇ ਗੱਲ ਦੇ ਲਈ ਮਸ਼ਹੂਰ ਸੀ ਵੀ ਮਟਕਾ ਚੌਂਕ ਸ਼ਾਇਦ ਇਸੇ ਕੰਮ ਲਈ ਬਣਾਇਆ ਗਿਆ ਕਿ ਜਿੰਨੇ ਮਾਸਟਰ ਉੱਥੇ ਧਰਨਾ ਦੇਣ ਜਾਂਦੇ ਸੀ, ਚੰਡੀਗੜ੍ਹ ਦਾ ਉਹ ਇੱਕ ਥਾਂ ਸੀ, ਤੇ ਉੱਥੇ ਜਾ ਕੇ ਇਹ ਕੁਟਾਪਾ ਕਰਦੇ ਸੀ। ਹੁਣ ਜਿਹੜਾ ਆ ਇਹਨਾਂ ਨੇ ਮੋਤੀ ਮਹਿਲ ਘੇਰਨ ਦੀ ਕੋਸ਼ਿਸ਼ ਕੀਤੀ ਆ। ਜਿਹੜੇ ਹੁਣ ਦੇਖੋ ਟੈਟ ਬਣਾ ਦਿੱਤਾ, ਪਹਿਲਾਂ B.Ed ਸੀ, B.Ed ਤੋਂ ਬਾਅਦ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਟੈਸਟ ਲਿਆ ਜਾਂਦਾ ਸੀ, ਉਨੇ ਕੀ ਭਰਤੀ ਕੀਤੇ ਜਾਂਦੇ ਸੀ ਉਹਦੇ ਵਿੱਚ B.Ed ਦੇ ਵਿੱਚ ਜਿੰਨੀ ਕੁ ਉਹਨਾਂ ਨੂੰ ਲੋੜ ਆ। ਬਾਅਦ ਦੇ ਵਿੱਚ ਖੁੰਬਾਂ ਦੇ ਵਾਂਗੂ B.Ed ਕਰ ਦਿੱਤੇ ਗਏ, ਉਹਦੇ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ। ਫਿਰ ਬਾਅਦ ਦੇ ਵਿੱਚ ਜੋ ਦੇਖਿਆ ਕਿ ਤਾਂ ਬਹੁਤ ਜ਼ਿਆਦਾ ਸਾਡੇ ਕੋਲ ਇੰਨੀਆਂ ਪੋਸਟਾਂ ਹੈ ਹੀ ਨਹੀਂ, ਫਿਰ ਇਹਨਾਂ ਨੇ ਉਹ ਟੈਟ ਦਾ ਇੱਕ ਰੱਖ ਦਿੱਤਾ। ਹੁਣ ਉਹਨੇ ਟੈਟ ਵੀ ਪਾਸ ਕੀਤਾ ਹੋਇਆ ਆ, ਤੇ ਉਹਨਾਂ ਨੂੰ ਐਡਹੌਕ ਦੇ ਉੱਤੇ ਕੰਮ ਕਰਨਾ ਪੈ ਰਿਹਾ। ਇੱਕ ਪਾਸੇ ਇੱਕ ਸੇਮ ਲੈਵਲ ਦੀ ਸਟੱਡੀ ਵਾਲਾ ਜਿਹੜਾ ਬੰਦਾ ਆ, ਉਹ ਜਦੋਂ ਸਰਕਾਰੀ ਜੌਬ ਦੇ ਵਿੱਚ ਆ, ਉਹ 50,000, 55,000, 60,000 ਰੁਪਇਆ ਲੈ ਰਿਹਾ, ਤੇ ਉਹੀ 19 ਕੁਆਲੀਫਿਕੇਸ਼ਨ ਵਾਲਾ ਜਿਹੜਾ ਬੰਦਾ ਆ ਐਡਹੌਕ ਦੇ ਉੱਤੇ 5,000 ਜਾਂ 6,000 ਰੁਪਇਆ ਲੈ ਰਿਹਾ ਆ। ਇੱਕ ਮਜ਼ਦੂਰ ਦੇ ਨਾਲੋਂ ਵੀ ਘੱਟ ਪੈਸੇ ਦੇ ਉੱਤੇ ਉਹ ਕੰਮ ਕਰ ਰਿਹਾ ਤੇ ਇਸ ਕਰਕੇ ਹੁਣ ਉਹ ਜਦੋਂ ਘਰਾਓ ਕਰਦੇ ਆ, ਫਿਰ ਉਹਨਾਂ ਦੇ ਉੱਤੇ ਡੰਡਾ ਭਰਾਇਆ ਜਾਂਦਾ। ਈਵਨ ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਇਦਾਂ ਹੀ ਕੋਈ ਇੱਕ ਲੇਡੀ ਟੀਚਰ ਸੀ, ਉਹਦੇ ਉੱਤੇ ਪੰਜਾਬ ਪੁਲਿਸ ਨੇ ਏਦਾਂ ਹੀ ਡੰਡੇ ਭਰਾਏ, ਉਹਦੀ ਵਿਚਾਰੀ ਦਾ ਬੇਬੀ ਜਿਹੜਾ ਅਬੋਰਟ ਹੋ ਗਿਆ, ਉਹਦੀ ਇੱਕ ਤਰ੍ਹਾਂ ਨਾਲ ਹੱਤਿਆ ਹੋਈ। ਇਸ ਪੰਜਾਬ ਪੁਲਿਸ ਨੇ ਵੀ ਕਦੀ ਸਿੱਖਿਆ ਹੀ ਨਹੀਂ। ਇਹੀ ਜਿਹੜੇ ਲੋਕ ਆ ਉਹਨਾਂ ਦੇ ਵਿੱਚੋਂ ਹੀ ਆ, ਇਹਨਾਂ ਦੇ ਵੀ ਕੋਈ ਨਾ ਭਾਈ ਭਤੀਜਾ ਹੋਣਗੇ। ਆ ਪਿਛਲੇ 160 ਦਿਨਾਂ ਤੋਂ ਇੱਕ ਜਿਹੜਾ ਮੁੰਡਾ ਆ, ਉਹ ਸੁਰਿੰਦਰਪਾਲ ਗੁਰਦਾਸਪੁਰ ਦਾ, ਉਹ ਉੱਪਰ ਟੈਂਕੀ ਦੇ ਉੱਤੇ ਚੜਿਆ ਹੋਇਆ, ਉਹ ਗਰਮੀ ਦੇਖ ਲਓ ਵੀ ਕਿੰਨੀ ਪੈ ਰਹੀ ਆ, ਕੋਈ ਸੁਣਵਾਈ ਨਹੀਂ ਕਿਸੇ ਤਰ੍ਹਾਂ ਦੀ ਹੋ ਰਹੀ। ਮੋਤੀ ਮਹਿਲ ਨੂੰ ਘੇਰਨ ਜਾ ਰਿਹਾ ਸੀ, ਉੱਥੇ ਕੁਟਾਪਾ ਹੋਇਆ। ਇੱਕ ਦਿਨ ਆ ਸੰਗਰੂਰ ਦੇ ਵਿੱਚ ਗਏ ਸੀ ਸਿੱਖਿਆ ਮੰਤਰੀ ਦੀ ਕੋਠੀ ਘੇਰਨ, ਉੱਥੇ ਵੀ ਇਦਾਂ ਹੀ ਹੋਈ ਆ। ਰੌਲਾ ਇਹ ਆ ਨਾ ਦਲਜੀਤ ਜੀ ਕਿ ਜਿਹੜੇ ਕੈਪਟਨ ਸਾਹਿਬ ਆ, ਉਹ ਮਹਾਰਾਜੇ, ਉਹ ਤਾਂ ਆਪਣੇ ਮੰਤਰੀਆਂ ਨੂੰ ਨਹੀਂ ਮਿਲਦੇ। ਗਰਮੀ ਬਹੁਤ ਆ, ਉਹ ਏਅਰ ਕੰਡੀਸ਼ਨ ਦੇ ਵਿੱਚ ਅੰਦਰ ਬਹਿਣਾ ਪਸੰਦ ਕਰਦੇ ਆ। ਉਹਨਾਂ ਕਦੀ ਮੋਤੀ ਮਹਿਲ ਦੀ ਛੱਤ ਤੇ ਚੜ੍ਹ ਕੇ ਨਹੀਂ ਵੇਖਿਆ। ਜੇ ਵੇਖਿਆ ਹੁੰਦਾ ਤਾਂ ਜਿਹੜੇ ਉਹ ਸ਼ਾਇਦ ਉਹਨਾਂ ਨੂੰ ਉਹ ਟਾਵਰ ਦਿਸਦਾ ਜਿੱਤੇ ਉਹ ਨੌਜਵਾਨ ਚੜ੍ਹੇ ਹੋਏ ਆ ਪਿਛਲੇ ਕਈ ਦਿਨਾਂ ਤੋਂ, ਤੇ ਉਹਨਾਂ ਨੂੰ ਚਮੜੀ ਦੇ ਰੋਗ ਵੀ ਹੋ ਗਏ, ਉਹਨਾਂ ਨੂੰ ਪਤਾ ਨਹੀਂ ਹੋਰ ਕੀ ਸਮੱਸਿਆਵਾਂ ਆ ਰਹੀਆਂ, ਭਾਰ ਘਟ ਰਿਹਾ ਉਹਨਾਂ ਦਾ। ਤੇ ਜਿਹੜੇ 17 ਲੱਖ ਨੌਕਰੀਆਂ ਕਹਿੰਦੇ ਦਿੱਤੀਆਂ, ਉਹ 'ਚੋਂ 2-4 ਉਹਨਾਂ ਨੂੰ ਵੀ ਦਿੱਤੀਆਂ ਹੁੰਦੀਆਂ ਤੇ ਸ਼ਾਇਦ ਉਹਨਾਂ ਨੂੰ ਚੜ੍ਹਨ ਦੀ ਨੌਬਤ ਨਹੀਂ ਆਉਂਦੀ। ਦੇਖੋ ਨੌਕਰੀਆਂ ਦੇ ਲਈ ਤਾਂ ਹੁਣ ਇਹਨਾਂ ਨੇ ਉਹਦੇ ਵਿੱਚ ਹੀ ਭਾਈ ਭਤੀਜਾ ਪਾ ਦਈ ਆ। ਤੁਸੀਂ ਪੰਜਾਬ ਪੁਲਿਸ ਦੀਆਂ ਜਿੰਨੀਆਂ ਵੱਡੀਆਂ ਪੋਸਟਾਂ ਆ, ਉਹਨਾਂ ਦੇ ਕੱਢ ਕੇ ਦੇਖ ਲਓ, ਰਿਕਾਰਡ ਕੱਢ ਕੇ ਦੇਖੋ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਜਿੰਨੇ ਇਹ ਬੰਦੇ ਜ਼ਿਆਦਾਤਰ ਜਿਹੜੇ ਹੈਗੇ ਆ, ਚਾਹੇ ਆਪਾਂ ਉਮਰਾਂ ਨੰਗਲ ਤੋਂ ਸ਼ੁਰੂ ਕਰ ਲਈਏ, ਇਹਨਾਂ ਦਾ ਕੋਈ ਨਾ ਕੋਈ ਪਿਛੋਕੜ ਜਿਹੜਾ ਰਾਜਨੀਤਿਕ ਆ। ਇਹਨਾਂ ਦੇ ਕੋਲ ਇਦਾਂ ਦੀ ਕਿਹੜੀ ਜੜੀ ਬੂਟੀ ਹੈ ਕਿ PCS ਵਰਗੇ ਐਗਜ਼ਾਮ ਦਿੱਤੇ ਤੋਂ ਬਿਨਾਂ ਹੀ ਸਿੱਧੇ ਜਾ ਕੇ ਭਰਤੀ ਹੋ ਜਾਂਦੇ ਆ, ਉੱਪਰਲੀਆਂ ਪੋਸਟਾਂ ਦੇ ਉੱਤੇ ਜਾ ਕੇ ਬਹਿ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਰਮਨੀਤ ਬਿੱਟੂ ਦਾ ਭਰਾ, ਇਹਨੂੰ ਵੀ ਜੌਬ ਵੱਡੇ ਲੈਵਲ ਦੇ ਉੱਤੇ ਦਿੱਤੀ ਗਈ। ਫਤਿਹ ਜੰਗ ਸਿੰਘ ਬਾਜਵਾ ਨੂੰ ਕਿਹਾ ਕਿ ਉਹਨੂੰ ਦਿੱਤੀ ਜਾਣੀ ਆ। ਇੱਕ ਪਾਂਡੇ ਸਾਹਿਬ ਵਿਧਾਇਕ ਹੈਗੇ ਆ ਲੁਧਿਆਣਾ ਤੋਂ, ਉਹਨਾਂ ਨੂੰ ਮੁੰਡੇ ਨੂੰ ਦਿੱਤੀ ਜਾਣੀ ਆ। ਇਸ ਕਰਕੇ ਇਹ ਜਿਹੜੀਆਂ ਜਦੋਂ ਆਪਣੇ ਤਾਂ ਲੋਕਾਂ ਨੂੰ ਇਹ ਇੱਦਾਂ ਰੱਖਦੇ ਆ, ਪਤਿਆਕ ਹੀ ਰੱਖਦੇ ਆ,
ਪਰ ਜਿਹੜੇ ਆਮ ਲੋਕ ਆ ਉਹ ਉੱਥੇ ਦੇ ਉੱਥੇ ਹੀ ਬੈਠੇ ਆ। ਇਸ ਕਰਕੇ ਹੁਣ ਜ਼ਰੂਰਤ ਆ ਵੀ ਇਹਨਾਂ ਦੇ ਵਿਰੁੱਧ ਇੱਕ ਬਣਾਉਣਾ ਪੈਣਾ ਇਦਾਂ ਦਾ ਕੋਈ ਮੋਰਚਾ। ਮੈਂ ਤੁਹਾਨੂੰ ਦਲਜੀਤ ਜੀ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਆਮ ਲੋਕਾਂ ਨੂੰ ਗੱਲਾਂ ਹੀ ਇੰਨੀਆਂ ਚੰਗੀਆਂ ਲੱਗਦੀਆਂ ਕਿ ਪੈਂਚਰਾਂ ਵਾਲੇ ਨੂੰ ਅਸੀਂ ਟਿਕਟ ਦੇ ਦੇਣੀ। ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਨਾ ਅਸੀਂ ਆਮ ਬੰਦਿਆਂ ਨੂੰ ਦੇਣੀਆਂ ਆ ਟਿਕਟਾਂ, ਤੇ ਉਸ ਤੋਂ ਬਾਅਦ ਜੋ ਕੀ ਕੁਛ ਹੋ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਪਿਛਲੇ ਸਾਲਾਂ 'ਚ, ਉਹ ਦੂਸਰੇ ਪਾਰਟੀ ਦੇ ਜਿਹੜੇ ਨਾਰਾਜ਼ ਆ ਉਹਨਾਂ ਨੂੰ ਲਿਆ ਕੇ ਤੇ ਉਹਨਾਂ ਨੂੰ ਟਿਕਟਾਂ ਦਿੰਦੇ ਆ। ਆਮ ਬੰਦੇ ਹੁੰਦੇ ਆ ਸਿਰਫ ਉਂਗਲ ਤੇ ਸ਼ਾਹੀ ਲਵਾਉਣ ਲਈ, ਤੇ ਜਿਹੜੀ ਵੋਟਿੰਗ ਮਸ਼ੀਨ ਹੈ EVM ਉੱਤੇ ਚੀਂ ਕਰਾਉਣ ਲਈ, ਉਹ ਬਸ ਉਹਨਾਂ ਨੂੰ ਵੋਟ ਪਾਉਣ ਲਈ। ਤੇ ਬਾਕੀ 5 ਸਾਲ ਜੋ ਸਾਡੇ ਇਸ ਵੇਲੇ ਕਿਸਾਨ ਵੀਰ ਕਰ ਰਹੇ ਆ ਧਰਨੇ ਦੇਣੇ, ਮੇਰੇ ਖਿਆਲ ਆਮ ਲੋਕ ਸਿਰਫ ਧਰਨੇ ਦੇਣ ਲਈ ਹੁੰਦੇ ਆ। ਇਹ ਜਿਹੜੀਆਂ ਵੱਡੀਆਂ ਨੌਕਰੀਆਂ ਜਾਂ ਟਿਕਟਾਂ ਇਹ ਵੱਡੇ ਲੋਕਾਂ ਲਈ। ਦੇਖੋ ਜੇ ਕਿਸੇ ਬੰਦੇ ਆਮ ਦਾ ਸੂਤ ਲੱਗ ਵੀ ਜਾਵੇ, ਕਿਤੇ MLA ਬਣ ਵੀ ਜਾਵੇ ਜੀ, ਹੁਣ ਤੁਸੀਂ ਦੇਖੋ ਵੀ ਬਹੁਤ ਸਾਰੇ ਇੱਦਾਂ ਦੇ ਲੋਕ ਸੀਗੇ ਜਿਹੜੇ ਜਿਨ੍ਹਾਂ ਦਾ ਕੋਈ ਪਿਛੋਕੜ ਹੈ ਹੀ ਨਹੀਂ ਸੀ। ਨੋ ਡਾਊਟ ਆਮ ਆਦਮੀ ਪਾਰਟੀ ਨੇ ਟਿਕਟਾਂ ਉਹਨਾਂ ਲੋਕਾਂ ਨੂੰ ਦਿੱਤੀਆਂ ਸੀ, ਪਰ ਹੁਣ ਉਹਨਾਂ ਲੋਕਾਂ ਦਾ ਸਟੈਂਡ ਕਿੱਥੇ ਆ? ਉਹ ਲੋਕ ਆਮ ਲੋਕਾਂ ਦੇ ਵਿੱਚੋਂ ਗਏ ਸੀ। ਅਕਾਲੀ ਦਲ ਦੇ ਲੀਡਰ ਸੀ ਜਿਹੜੇ MLA MP ਵੀ ਰਹੇ ਆ ਤੇ ਮਿਨਿਸਟਰ ਵੀ ਰਹੇ ਆ, ਉਹਨਾਂ ਦਾ ਪਿਛੋਕੜ ਕੱਢ ਕੇ ਦੇਖੋ। ਬਹੁਤ ਤੰਗ ਦਿਲੀਆਂ ਦੇ ਵਿੱਚੋਂ ਨਿਕਲਿਆ, ਤੰਗ ਹਾਲੀ ਦੇ ਵਿੱਚੋਂ ਨਿਕਲਿਆ, ਮੰਦ ਹਾਲੀ ਦੇ ਵਿੱਚੋਂ ਨਿਕਲਿਆ, ਗਰੀਬੀ ਦੇ ਵਿੱਚੋਂ ਨਿਕਲਿਆ, ਜਿਨ੍ਹਾਂ ਦੇ ਕੋਲ ਸਾਈਕਲ ਵੀ ਨਹੀਂ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ। ਲੋਕਾਂ ਦੇ ਕੋਲੋਂ ਫੰਡ ਲੈ ਕੇ ਉਹਨਾਂ ਲੋਕਾਂ ਨੇ ਜਿਹੜੀ ਚੋਣ ਆ ਪਹਿਲੀਆਂ ਲੜੀਆਂ। ਤੁਸੀਂ ਪਿਛਲਾ ਇਤਿਹਾਸ ਕੱਢ ਕੇ ਦੇਖ ਲਓ 1980 ਤੋਂ ਪਹਿਲਾਂ ਦਾ। ਪਰ ਅੱਜ ਜਿਹੜੇ ਆ ਉਹਨਾਂ ਦੇ ਜਿਹੜੇ ਨਿਆਣੇ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹੇ ਆ, ਉਹ ਪੈਰਾਸ਼ੂਟ ਰਾਹੀਂ ਸਿੱਧੇ ਹੀ ਆਏ ਆ ਤੇ ਉਹਨਾਂ ਤੋਂ ਬਾਅਦ ਸਿੱਧੀਆਂ ਟਿਕਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਰਕੇ ਜਿਹੜੇ ਵੀ ਬੰਦੇ ਦੇ ਹੱਥ ਦੇ ਵਿੱਚ ਸੂਤ ਲੱਗਦਾ, ਇੱਦਾਂ ਦੀ ਉਹਦੀ ਮੈਂਟੈਲਿਟੀ ਬਣ ਗਈ ਆ ਕਿ ਉਹ ਫਿਰ ਮੌਕਾ ਛੱਡਦਾ ਨਹੀਂ। ਦੂਜੇ ਪਾਸੇ ਧਰਮਵੀਰ ਗਾਂਧੀ ਵਰਗੇ ਲੋਕ ਅੱਜ ਵੀ ਹੈਗੇ ਆ, ਜਿੱਦਾਂ ਕਹਿ ਲਓ ਕਿ ਕੋਈ ਹਰਿਆ ਬੂਟ ਰਹੇ ਹੋ ਰਹੀ, ਕੋਈ ਨਾ ਕੋਈ ਬੰਦਾ ਇੱਦਾਂ ਦਾ ਹੈਗਾ। ਹੁਣ ਧਰਮਵੀਰ ਗਾਂਧੀ ਵਰਗੇ ਅੱਜ ਤੱਕ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ, ਬੰਦਾ ਜਿੱਥੇ ਸਟੈਂਡ ਕਰਦਾ ਉੱਥੇ ਖੜਦਾ ਆ ਪੂਰਾ, ਪਰ ਉਹਦੇ ਨਾਲ ਫਿਰ ਲੋਕ ਨਹੀਂ ਜੁੜਦੇ। ਫਿਰ ਉਹ ਜਦੋਂ ਲੋਕ ਨਹੀਂ ਜੁੜਦੇ ਫਿਰ ਦੂਜਿਆਂ ਦਾ ਵੀ ਮਨੋਬਲ ਡਿੱਗਦਾ। ਗੱਲ ਤਾਂ ਇਹੀ ਹੈ ਦਲਜੀਤ ਜੀ ਕਿ ਉਹ ਰਾਜ ਸੱਤਾ ਦੀ ਜਿਹੜੀ ਕੁਰਸੀ ਆ ਉਹਦਾ ਪਤਾ ਨਹੀਂ ਨਸ਼ਾ ਹੀ ਇਦਾਂ ਦਾ ਜਾਂ ਉਹ ਸੇਜ ਹੀ ਇਦਾਂ ਦੀ ਆ, ਜਿੱਥੇ ਜੇ ਕੋਈ ਆਮ ਆਦਮੀ ਜੇ ਨਿਕਲ ਕੇ ਉੱਥੇ ਬਹਿੰਦਾ ਵੀ ਉਹ ਆਮ ਨਹੀਂ ਰਹਿੰਦਾ, ਉਹ ਖਾਸ ਹੋ ਜਾਂਦਾ। ਜਿੱਦਾਂ ਦੀਆਂ ਤੁਸੀਂ ਐਗਜ਼ਾਮਪਲਾਂ ਦੇ ਰਹੇ ਹੋ, ਉਹ ਹੁਣ ਪੀੜ੍ਹੀਆਂ 'ਚ ਉਹ ਆਮ ਤੋਂ ਬਾਅਦ ਕਿਵੇਂ ਖਾਸ ਹੋ ਗਿਆ। ਤੇ ਜਿਵੇਂ ਆਪਣਾ ਪਿਛੋਕੜ ਭੁੱਲ ਕੇ ਉਹਨਾਂ ਨੂੰ ਜਿਹੜੇ ਆਮ ਲੋਕਾਂ ਦੇ ਦੁੱਖ ਦਰਦ ਦੀਆਂ ਜਿਹੜੀਆਂ ਨਾ ਦਿਸਣ ਵਾਲੀਆਂ ਐਨਕਾਂ ਉਹਨਾਂ ਨੇ ਲਾ ਲਈਆਂ ਆ। ਤੇ ਜੇ ਧਰਮਵੀਰ ਗਾਂਧੀ ਹੁਣਾਂ ਦੀ ਗੱਲ ਕੀਤੀ, ਉਹ ਜਿਹੜਾ ਬੰਦਾ ਨਹੀਂ ਬਦਲਿਆ ਤੇ ਉਹਨਾਂ ਨੂੰ ਲੋਕਾਂ ਨੇ ਜਿਹੜੀ ਰਾਜ ਸੱਤਾ ਵਾਲੀ ਕੁਰਸੀ ਆ ਉਹ ਤੋਂ ਲਾ ਕੇ ਪਾਸੇ ਕਰਤਾ। ਮੇਰੇ ਖਿਆਲ ਸਾਡੇ ਲੋਕਾਂ ਨੂੰ ਵੀ ਸ਼ਾਇਦ ਇਹ ਆਦਤ ਪੈ ਚੁੱਕੀ ਆ ਕਿ ਜਿਹੜੇ ਇਹ ਮੰਤਰੀ ਸੰਤਰੀ ਆ ਜਿਹੜੇ ਵੱਡੇ ਲੁਬਾਵੇਂ ਵਾਅਦੇ ਕਰਦੇ ਆ, ਇਹ ਉਹਨਾਂ ਨੂੰ ਵੋਟਾਂ ਪਾ ਕੇ ਹੁਣ ਦੇਖੋ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਸਿਕਿਉਰਿਟੀ ਬਿਲਕੁਲ ਨਹੀਂ ਲੈਣੀ, ਅਸੀਂ ਜਿਹੜੀ ਕੋਈ ਇਦਾਂ ਦੀ ਗੱਲ ਨਹੀਂ ਕਰਨੀ। ਪਰ ਤੁਸੀਂ ਜੇ ਸਿਕਿਉਰਿਟੀ ਲੈਂਦੇ ਨਹੀਂ, ਤੁਹਾਡੇ ਕੋਲ ਗੱਡੀ ਹੈ ਹੀ ਨਹੀਂ ਉੱਥੇ ਦੀ, 3-4 ਪੁਲਿਸ ਵਾਲੇ ਇੱਧਰ ਉੱਧਰ ਨਹੀਂ ਘੁੰਮਦੇ, 4-5 ਜਣੇ ਮੂਹਰੇ ਹੱਥ ਜੋੜ ਕੇ ਨਹੀਂ ਘੁੰਮਦੇ, ਲੋਕੀ ਉਹਦਾ ਰਿਸਪੈਕਟ ਹੀ ਨਹੀਂ ਕਰਦੇ। ਲੋਕਾਂ ਦੀ ਮੈਂਟੈਲਿਟੀ ਇਦਾਂ ਦੀ ਬਣ ਗਈ ਆ, ਤੁਹਾਨੂੰ MLA ਹੀ ਨਹੀਂ ਮੰਨਣਾ ਉਹਨਾਂ ਨੇ, ਤੁਹਾਡੇ ਨਾਲ ਗੱਲ ਕਰਨ ਦਾ ਉਹਨਾਂ ਦਾ ਲਹਿਜ਼ਾ ਹੀ ਨਹੀਂ ਹੋਣਾ। ਜਿੰਨਾ ਲਾਮ ਲਸ਼ਕਰ ਤੁਹਾਡੇ ਨਾਲ ਹੋਊਗਾ, ਲੋਕੀ ਉਨੀ ਜ਼ਿਆਦਾ ਰਿਸਪੈਕਟ ਦਿੰਦੇ ਆ। ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਣ ਚੁੱਕੀ ਆ। ਹੁਣ ਪਿਛਲੇ ਦਿਨੀ ਅਸੀਂ ਇੱਥੇ ਪ੍ਰੋਗਰਾਮ ਕਰਾਇਆ ਸੀ, ਇੱਥੇ ਦੇ MP ਆਏ ਆ, ਆਪਣੀ ਵਾਈਫ ਦੇ ਨਾਲ ਆਪ ਡਰਾਈਵ ਕਰਕੇ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਆਏ ਆ। ਹੁਣ ਆ ਜਿਹੜਾ ਅਸੀਂ ਗੱਲ ਕਰਦੇ ਸਰਕਾਰਾਂ ਦਾ ਖਰਚਾ ਕਿੱਥੇ ਜਾਂਦਾ, ਆ ਖਰਚਾ ਇੱਥੇ ਹੀ ਜਾਂਦਾ ਆ ਕਿ ਜਿਹੜੇ ਇਹਨਾਂ ਨੂੰ ਬੋਡੀਗਾਰਡ ਦਿੱਤੇ ਜਾਂਦੇ ਆ, ਫਿਰ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਦੇ ਵਿੱਚ ਤੇਲ ਆ ਉਹ ਵੀ ਉਹੀ ਪਵਾ ਕੇ ਦਿੰਦੀ ਆ ਗਵਰਨਮੈਂਟ। ਜੇ ਤੁਸੀਂ ਲਾਲ ਬੱਤੀ ਵਾਲੀ ਗੱਡੀ ਦੀ ਗੱਲ ਕਰ ਰਹੇ ਕਿਤੇ ਕੈਪਟਨ ਸਾਹਿਬ ਨੇ ਲਾਲ ਬੱਤੀ ਵਾਲੀ ਇਹ ਜਿਹੜੇ ਲਾਮ ਲਸ਼ਕਰ ਹੈ ਇਹਦਾ ਲਾਰਾ ਸੁਖਪਾਲ ਖਹਿਰਾ ਹੁਣਾਂ ਨੂੰ ਤਾਂ ਨਹੀਂ ਲਾਇਆ, ਉਹਨਾਂ ਦੁਬਾਰਾ ਜਿਹੜੀ ਕੈਪਟਨ ਸਾਹਿਬ ਦੀ ਬੇੜੀ 'ਚ ਛਾਲ ਮਾਰ ਲਈ, ਕਿਉਂਕਿ ਜਿਹੜੇ ਪਹਿਲੋਂ ਕਹਿੰਦੇ ਕੈਪਟਨ ਸਾਹਿਬ ਕੋਈ ਕੰਮ ਨਹੀਂ ਕਰਦੇ, ਹਰ ਫਰੰਟ ਤੇ ਫੇਲ ਹੋਏ ਆ, ਹੁਣ ਉਹੀ ਕਹਿੰਦੇ ਕੈਪਟਨ ਸਾਹਿਬ ਵਰਗਾ ਨੇਤਾ ਕੋਈ ਨਹੀਂ। ਦੇਖੋ ਸੁਖਪਾਲ ਖਹਿਰਾ ਬੜਾ ਯੂਥ ਦੇ ਵਿੱਚ ਪੋਪੂਲਰ ਰਿਹਾ ਹੁਣ ਤੱਕ ਦਾ, ਜੇ ਆਪਾਂ ਰਿਕਾਰਡ ਦੇਖੀਏ ਹੁਣ ਤੱਕ ਬਹੁਤ ਜ਼ਿਆਦਾ ਰਿਹਾ। ਖਾਸ ਤੌਰ ਤੇ ਫੈਕਟ ਦੇ ਉੱਤੇ ਗੱਲ ਕਰਨ ਵਾਲੇ ਬਹੁਤ ਥੋੜੇ ਬੰਦੇ ਆ। ਇਹਨਾਂ ਦੇ ਵਿੱਚ ਇੱਕ ਵੀਰ ਦਵਿੰਦਰ ਸਿੰਘ ਹੋਣੀ ਆ, ਉਹ ਫੈਕਟ ਦੇ ਉੱਤੇ ਗੱਲ ਕਰਦੇ ਆ, ਜਦੋਂ ਸਪੀਚ ਕਰਦੇ ਆ ਰੌਂਗਟੇ ਖੜੇ ਕਰ ਦਿੰਦੇ ਆ। ਬਿਲਕੁਲ ਦੂਜੇ ਪਾਸੇ ਹੁੰਦੇ ਸੀ ਜਗਮੀਤ ਬਰਾੜ, ਉਹ ਵੀ ਬੜਾ ਇੱਕ ਜਿੱਦਾਂ ਕਹਿ ਲਓ ਵੀ ਮਿੱਟੀ ਚੋਂ ਨਿਕਲੇ ਹੋਏ ਲੋਕ ਸੀਗੇ, ਉਹਨਾਂ ਨੇ ਵੀ ਜਾਨੀ ਫੈਕਟ ਦੇ ਉੱਤੇ ਗੱਲ ਕੀਤੀ ਜਾਂਦੀ, ਉਹ ਵੀ ਆਮ ਗੱਲ ਨਹੀਂ ਕਰਦੇ, ਉਹਨਾਂ ਦੀ ਬੜੀ ਦਲੀਲ ਦੇ ਨਾਲ ਗੱਲ ਹੁੰਦੀ ਆ। ਇਹਨਾਂ ਦਲੀਲਾਂ ਦੇ ਵਿੱਚ ਇਹਦਾ ਵੀ ਜਨਮ ਹੋਇਆ, ਕਹਿ ਲਓ ਕਿ ਬੜਾ ਇਹਨੂੰ ਤਰਜੀਹ ਦਿੱਤੀ ਨੌਜਵਾਨਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਬੜਾ ਇਹਨੂੰ ਮੰਨਿਆ ਜਾਂਦਾ ਸੀ। ਭਾਵੇਂ ਕਿ ਇਹਦਾ ਪਿਛੋਕੜ ਵੀ ਅਕਾਲੀ ਦਲ ਸੀਗਾ, ਇਹਦੇ ਜਿਹੜੇ ਡੈਡੀ ਸੀਗੇ ਉਹ ਅਕਾਲੀ ਦਲ ਦੇ ਵਿੱਚ ਸੀਗੇ ਤੇ ਉੱਥੇ ਅਕਾਲੀ ਦਲ ਦੇ ਵੱਲੋਂ ਸਿੱਖਿਆ ਮੰਤਰੀ ਵੀ ਰਹੇ ਆ। ਪਰ ਇਹ ਬਾਅਦ ਦੇ ਵਿੱਚ ਜਦੋਂ ਅਕਾਲੀਆਂ ਦੇ ਵੱਲੋਂ ਬਹੁਤਾ ਭਾਅ ਨਹੀਂ ਮਿਲਿਆ, ਇਹਨਾਂ ਨੇ ਕਾਂਗਰਸ ਵੱਲ ਨੂੰ ਜੁਆਇਨ ਕਰ ਲਿਆ। ਉਦੋਂ ਦੇ ਇਹ ਯੂਥ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਆ, ਫਿਰ ਇਹ ਚੇਅਰਮੈਨ ਵੀ ਰਹੇ ਆ, ਤੇ ਕਾਫੀ ਇੱਦਾਂ ਹੀ ਹੌਲੀ ਹੌਲੀ ਇਹਨਾਂ ਨੂੰ ਟਿਕਟ ਭਲੱਥ ਤੋਂ ਮਿਲੀ ਆ ਤੇ ਕਾਂਗਰਸ ਦੇ ਵਿੱਚ ਰਹੇ।
ਪਰ ਇਹ 2-4 ਬੰਦੇ ਇਦਾਂ ਦੇ ਆ, ਜਿੱਦਾਂ ਕਹਿ ਲਓ ਕਿ ਇੱਕ ਨਵਜੋਤ ਸਿੰਘ ਸਿੱਧੂ ਹੋਏ, ਉਧਰੋਂ ਇਹ ਸੁਖਪਾਲ ਖਹਿਰਾ ਹੋਏ, ਇਹ ਬੰਦੇ ਕਿਸੇ ਦੇ ਨਾਲ ਯਾਨੀ ਕਿਸੇ ਦੇ ਅੰਡਰ ਨਹੀਂ ਕੰਮ ਕਰ ਸਕਦੇ। ਇਹਨਾਂ ਦੀ ਇਹ ਤਰਾਸਦੀ ਆ ਜਾਂ ਇਹਨਾਂ ਦੀ ਪ੍ਰੋਬਲਮ ਆ। ਇਹਨਾਂ ਨੂੰ ਕੋਈ ਬੰਦਾ ਜਾਂ ਪਹਿਲਾਂ ਤੋਂ ਹੀ ਕਹਿ ਲਓ ਕਿਉਂਕਿ ਇਹ ਸੋਨੇ ਦੇ ਚਮਚੇ ਲੈ ਕੇ ਪੈਦਾ ਹੋਏ ਆ। ਕੈਪਟਨ ਸਾਹਿਬ ਜਿਹੜੇ ਆਪਣੇ ਮੰਤਰੀਆਂ ਨੂੰ ਮਿਲਦੇ ਉਹਨਾਂ ਨੇ ਕਿਹੜਾ ਨਾਲ ਦੀ ਸੀਟ ਦੇ ਦੇਣੀ ਆ, ਉਹਨਾਂ ਨੂੰ ਦੇ ਵੀ ਅੰਡਰ ਕੰਮ ਹੀ ਕਰਨਾ ਪੈਣਾ ਇਹਨਾਂ ਨੂੰ। ਨਹੀਂ ਕਰਨਾ ਉਹੀ ਹੈਗਾ ਨਾ ਕਿ ਜਿੱਦਾਂ ਇਹ ਬੰਦਿਆਂ ਦੇ ਵਿੱਚ ਕਿਸੇ ਨਾਲ ਉੱਥੇ ਵੀ ਨਹੀਂ ਰਹਿ ਪਾਉਣਾ। ਪਹਿਲਾਂ ਵੀ ਤਾਂ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਆ। ਪਹਿਲਾਂ ਦੇ ਜੇ ਪਿਛੋਕੜ ਆਪਾਂ ਕੱਢ ਲਈਏ, ਇਹਨਾਂ ਦੇ ਅਸਲ ਦੇ ਵਿੱਚ ਕੀ ਆ ਕਿ ਇਹ ਕਿਸੇ ਤੋਂ ਗੱਲ ਸੁਣ ਨਹੀਂ ਸਕਦੇ। ਉਹਦਾ ਕਾਰਨ ਇਹ ਆ ਕਿ ਇਹਨਾਂ ਦੇ ਵਿੱਚ ਨਿਮਰਤਾ ਹੈ ਨਹੀਂ। ਉਹੀ ਇੱਕ ਸਮੱਸਿਆ, ਇਹ ਹੱਥ ਨਹੀਂ ਜੋੜ ਸਕਦੇ। ਹੁਣ ਪ੍ਰਕਾਸ਼ ਸਿੰਘ ਬਾਦਲ ਵਿੱਚ 100 ਪ੍ਰੋਬਲਮਸ ਹੋਣਗੀਆਂ। ਉਹਨਾਂ ਦੀ ਸਭ ਤੋਂ ਵੱਡੀ ਜਿਹੜੀ, ਜੇ ਅੱਜ ਤੱਕ ਉਹ ਇੰਨੀ ਵਾਰ ਰਿਕਾਰਡ ਬਣਾ ਦਿੱਤਾ ਚੀਫ ਮਿਨਿਸਟਰ ਬਣਨ ਦਾ, ਉਹਦਾ ਇੱਕੋ ਇੱਕ ਕਾਰਨ ਆ ਜਿਹੜਾ ਹੋਰ ਕਿਸੇ ਦੇ ਕੋਲ ਹੈ ਨਹੀਂ, ਉਹ ਹੈਗੀ ਨਿਮਰਤਾ। ਭਾਵੇਂ ਹੋਰ ਬਹੁਤ ਤਰੀਕੇ ਉਹ ਵਰਤਦੇ ਹੋਣਗੇ, ਪਰ ਜਿਹੜੀ ਉਹ ਨਿਮਰਤਾ ਆ, ਹਲੀਮੀ ਆ, ਲੋਕੀ ਜਿਹੜੇ ਆ ਪ੍ਰਭਾਵਿਤ ਹੁੰਦੇ ਆ। ਪਰ ਇਹ ਜਿਹੜੇ ਲੋਕ ਆ ਇਹਨਾਂ ਦੇ ਵਿੱਚ ਹਲੀਮੀ ਹੈ ਨਹੀਂ। ਹੁਣ ਵੀ ਦੇਖੋ ਕਿ ਇੱਕ ਪਾਸੇ ਲੋਕੀ ਕਮੈਂਟਾਂ ਦੇ ਵਿੱਚ ਦੇਖੋ, ਉਹ ਤੋਂ ਲੱਗਦਾ ਆ, ਮੈਨੂੰ ਲੱਗਦਾ ਵੀ 99.9% ਲੋਕਾਂ ਨੇ ਇਸ ਗੱਲ ਦਾ ਖੰਡਨ ਕੀਤਾ ਵੀ ਤੁਸੀਂ ਗਲਤ ਕੀਤਾ। ਤੁਸੀਂ ਗੱਲ ਕੀਤੀ ਕਿ ਯੂਥ ਦੇ ਵਿੱਚ ਬਹੁਤ ਪਪੂਲਰ ਹੈ। ਜੇ ਮੈਂ ਆਪਣਾ ਪਰਸਨਲ ਵਿਊ ਪੁਆਇੰਟ ਦਵਾਂ, ਮੈਂ ਆਪਣੀ ਪਰਸਨਲ ਗੱਲ ਕਰਾਂ ਤਾਂ ਇਸ ਪ੍ਰੋਗਰਾਮ ਤੋਂ ਹਟ ਕੇ ਤਾਂ ਮੈਂ ਵੀ ਇਹਨਾਂ ਤੋਂ ਬਹੁਤ ਪ੍ਰਭਾਵਿਤ ਸੀ। ਮੈਂ ਖੁਦ ਖਹਿਰਾ ਸਾਹਿਬ ਨੂੰ ਮੰਨਦਾ ਸੀ ਕਿ ਇੱਕ ਪੰਜਾਬ ਲਈ ਸੁਹਿਰਦ ਤੇ ਸੋਚਣ ਵਾਲੇ ਜੇ ਸੁਹਿਰਦ ਨੇਤਾ ਨੇ, ਜਿਹੜੀ ਬੜੀ ਦਲੀਲ ਨਾਲ ਗੱਲ ਕਰਦੇ ਆ, ਚਾਹੇ ਪਾਰਟੀ ਕੋਈ ਵੀ ਹੋਵੇ। ਜੇ ਪਾਰਟੀ ਕੋਈ ਗਲਤ ਕਰ ਰਹੀ ਤਾਂ ਉਹਦੇ ਖਿਲਾਫ ਵੀ ਬੋਲਦੇ ਆ। ਜਿੱਦਾਂ ਪਹਿਲਾਂ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦੇ ਖਿਲਾਫ ਬੋਲਦੇ ਰਹੇ ਆ, ਬਾਅਦ ਚੋਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਬੋਲਦੇ ਰਹੇ। ਪਰ ਜਿਹੜਾ ਇਹਨਾਂ ਨੇ ਲਿਆ ਕਦਮ ਚੁੱਕਿਆ, ਉਸ ਤੋਂ ਬਾਅਦ ਜੋ ਤੁਸੀਂ ਕਮੈਂਟਾਂ ਦੀ ਗੱਲ ਕਰ ਰਹੇ ਹੋ, ਮੇਰੀ ਵੀ ਲਗਭਗ ਉਹੀ ਰਾਏ ਆ। ਜਿਸ ਤਰੀਕੇ ਨਾਲ ਇਹਨਾਂ ਨੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਤੇ ਆਪਣਾ ਜਿਹੜਾ ਰਾਜਨੀਤਿਕ ਭਵਿੱਖ ਉਹ ਧੁੰਦਲਾ ਹੁੰਦਾ ਦਿਸਦਾ, ਦੁਬਾਰਾ ਉਸੇ ਬੇੜੀ 'ਚ ਛਾਲ ਮਾਰਤੀ, ਉਹ ਜ਼ਰੂਰ ਸੋਚਣ ਦਾ ਮਜਬੂਰ ਕਰਦਾ। 2019 ਦਾ ਪ੍ਰੋਗਰਾਮ ਅਜੇ ਵੀ ਪਿਆ ਹੋਣਾ ਕਿਤੇ, ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਜਦੋਂ ਇਹਨਾਂ ਨੇ ਬਠਿੰਡੇ ਤੋਂ ਚੋਣ ਲੜਨੀ ਸ਼ੁਰੂ ਕੀਤੀ। ਇਹ ਬਠਿੰਡੇ ਗਏ, ਉਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਬਠਿੰਡੇ ਤੋਂ ਲੋਕਾਂ ਦੇ ਨਾਲ ਧੋਖਾ। ਭੁਲੱਥ ਦੇ ਤੋਂ ਤੁਸੀਂ ਚੁਣੇ ਹੋਏ ਐਮਐਲਏ ਆ, ਤੁਸੀਂ ਉੱਥੇ ਦੇ ਲੋਕਾਂ ਨੂੰ ਛੱਡ ਕੇ ਤੁਸੀਂ ਜਾ ਕੇ ਉੱਥੇ ਐਮਪੀ ਦੀ ਸੀਟ ਭਾਲਣ ਜਾ ਰਹੇ ਆ। ਉੱਥੇ ਦੇ ਲੋਕਾਂ ਦੇ ਨਾਲ ਤੁਸੀਂ ਉਹ ਕਿਉਂ ਬੋਝ ਪਾ ਰਹੇ ਆ? ਉਦੋਂ ਹੀ ਮੈਂ ਇਹ ਗੱਲ ਕਹੀ ਸੀ ਕਿ ਜਿਹੜਾ ਨੇਤਾ ਹੁੰਦਾ, ਜਿਹੜਾ ਸੱਚੇ ਦਿਲ ਵਾਲਾ ਬੰਦਾ ਹੁੰਦਾ, ਉਹ ਇਹ ਕਹਿੰਦਾ ਆ ਕਿ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਨਹੀਂ ਜਾਣਾ, ਮੈਂ ਲੋਕਾਂ ਦੇ ਉੱਤੇ ਆਪਣੇ ਵੋਟਾਂ ਦੇ ਉੱਤੇ ਮੈਂ ਬੋਝ ਨਹੀਂ ਪਾਉਣਾ ਵੋਟਰਾਂ ਦੇ ਉੱਤੇ। ਪਰ ਇਹਨਾਂ ਨੇ ਉੱਥੇ ਜਾ ਕੇ ਲੜਿਆ। ਉੱਤੋਂ ਹੀ ਮੈਂ ਤੁਹਾਨੂੰ ਉਦੋਂ ਵੀ ਗੱਲ ਕਹੀ ਸੀ, ਉਦੋਂ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਦਾ ਮਾਈਂਡ ਵੀ ਕੀਤਾ ਸੀ ਕਿ ਇਹ ਲੋਕ ਜਿਹੜੇ ਆ ਕੁਰਸੀ ਦੇ ਭੁੱਖੇ ਹੁੰਦੇ ਆ। ਕੁਰਸੀ ਦਾ ਭੁੱਖਾ ਬੰਦਾ ਹੀ ਇੱਦਾਂ ਕਰਦਾ ਹੁੰਦਾ, ਜਿਹਨੂੰ ਜਾਂ ਆਪਣੀ ਲਾਲਚ ਦੇ ਨਾਲ ਹੋਵੇ। ਨੋ ਡਾਊਟ ਕਿ ਇਹਨਾਂ ਨੂੰ ਦੇਖੋ ਇੱਕ ਤਰ੍ਹਾਂ ਨਾਲ ਆਜ਼ਾਦ ਹੀ ਜਿਤਾਇਆ। ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਉੱਥੇ ਰਸੂਖ ਨਹੀਂ ਸੀ, ਆਪਣੇ ਲੈਵਲ ਦੇ ਉੱਤੇ ਜਿੱਤੇ ਆ। ਉਸ ਵੇਲੇ ਯੂਥ ਜਿਸ ਤਰੀਕੇ ਦੇ ਨਾਲ ਸੀ, ਆਮ ਆਦਮੀ ਪਾਰਟੀ ਦਾ ਵੀ ਨੋ ਡਾਊਟ ਪ੍ਰਭਾਵ ਸੀ, ਪਰ ਆਪਣਾ ਵੀ ਇਹਨਾਂ ਦਾ ਆਧਾਰ ਸੀ। ਕਿਉਂਕਿ ਆਮ ਆਦਮੀ ਪਾਰਟੀ ਦੇ ਬਹੁਤੇ ਲੀਡਰਸ ਨੇ ਤਾਂ ਇਹਨਾਂ ਨੂੰ ਅਸੈਪਟ ਹੀ ਨਹੀਂ ਸੀ ਕੀਤਾ, ਕੋਈ ਇੰਨਾ ਸਾਥ ਵੀ ਨਹੀਂ ਸੀ ਦਿੱਤਾ। ਪਰ ਇਹਨਾਂ ਦਾ ਆਧਾਰ ਇੱਕ ਬਣਿਆ ਹੋਇਆ ਸੀ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਸੀ ਕਿ ਇੱਕ ਸਾਫ਼ ਦਿਲੀਏ ਹੈਗੇ ਆ। ਨੋ ਡਾਊਟ ਇਹਨਾਂ ਦੇ ਉੱਤੇ ਕੇਸ ਵੀ ਪਾਏ ਗਏ। ਹੋ ਸਕਦਾ ਆ ਵੀ ਅੱਜ ਵੀ ਜਿਹੜੇ ਗਏ ਆ ਇਹਨਾਂ ਨੂੰ ਡਰਾਇਆ ਗਿਆ ਹੋਵੇ। ਪਿਛਲੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਉਹਨਾਂ ਨੇ ਕੀ ਕਿਹਾ ਕਿ ਮੈਨੂੰ ਧਮਕੀ ਦਿੱਤੀ ਜਾਂਦੀ ਹੈ ਕੈਪਟਨ ਸੰਦੀਪ ਦੇ ਵੱਲੋਂ ਕਿ ਤੈਨੂੰ ਅਸੀਂ ਦੇਖਣਾ, ਤੇਰੇ ਅਸੀਂ ਕੇਸ ਖੋਲਣੇ ਆ। ਹੁਣ ਇਹੀ ਬਿਲਕੁਲ ਹੋ ਸਕਦਾ ਆ ਜਿੱਦਾਂ ਇਹਨੂੰ ਪਹਿਲਾਂ ਡਰੱਗ ਕੇਸ ਦੇ ਵਿੱਚ ਇੱਕ ਫਸਾ ਲਿਆ ਸੀ ਬਠਿੰਡੇ ਦੇ ਵਿੱਚ ਹੀ, ਹੋਰ ਵੀ ਕੇਸ ਇਹਦੇ ਉੱਤੇ ਬਹੁਤ ਪਾਏ ਗਏ। ਹੋ ਸਕਦਾ ਕਿ ਪਿੱਛੇ ਕੋਈ ਗੱਲ ਹੋਰ ਵੀ ਹੋਵੇ, ਇਹ ਆਪਾਂ ਕਹਿ ਨਹੀਂ ਸਕਦੇ। ਹੁਣ ਇਹ ਜਿਹੜਾ ਇੱਦਾਂ ਦੇ ਸਰਕਾਰਾਂ ਦੇ ਕੋਲ ਕੁਛ ਨਾ ਕੁਛ ਅੜਿੱਕੇ ਆ ਜਾਂਦੇ ਹੁੰਦੇ ਆ, ਜਿਸ ਤੋਂ ਬਾਅਦ ਬੰਦਾ ਨਾ ਚਾਹੁੰਦੇ ਹੋਏ, ਨੋ ਡਾਊਟ ਕਿ ਸੁਖਪਾਲ ਖਹਿਰਾ ਨੇ ਜਿਹੜਾ ਇਹ ਸਟੈਂਡ ਲਿਆ, ਉਹਦੇ ਪਿੱਛੇ ਹੋਰ ਵੀ ਕਾਰਨ ਹੋ ਸਕਦੇ ਆ। ਤਾਂ ਤੁਸੀਂ ਕਹਿ ਰਹੇ ਹੋ ਹੋਰ ਵੀ ਕਾਰਨ ਹੋ ਸਕਦੇ, ਪਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਕਾਰਨ ਮੇਰੇ ਖਿਆਲ ਇਹੀ ਲੱਗਦਾ ਕਿ ਅੱਗੇ ਜਿਹੜਾ ਭਵਿੱਖ ਆ, ਜਿਹੜਾ ਸਿਆਸੀ ਜੀਵਨ ਆ, ਉਹਦੇ ਵਿੱਚ ਕੋਈ ਦਿਸ਼ਾ ਹੁਣ ਦਿਸ ਨਹੀਂ ਰਹੀ। ਕਿਉਂਕਿ ਤੀਸਰਾ ਫਰੰਟ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਬਣਾ ਕੇ ਵੇਖ ਲਿਆ, ਕੁਛ ਨਹੀਂ ਹੱਥ ਲੱਗਾ। ਆਮ ਆਦਮੀ ਪਾਰਟੀ ਦੇ ਵਿੱਚ ਰਹੇ, ਉਹਦੇ ਵਿੱਚ ਵੀ ਕੁਛ ਨਹੀਂ ਮਿਲਿਆ। ਹੁਣ ਮੈਨੂੰ ਲੱਗਦਾ ਉਹ ਜਿਹੜਾ ਧੁੰਦਲਾ ਹੁੰਦੀ ਆਪਣਾ ਅਕਸ ਆ, ਉਹਨੂੰ ਦੁਬਾਰਾ ਲੋਕਾਂ ਦੇ ਵਿੱਚ ਲਿਆਉਣ ਲਈ ਇਹ ਜਿਹੜਾ ਸਟੈਪ ਆ ਉਹ ਚੁੱਕਿਆ ਗਿਆ। ਇਹ ਵੀ ਹੋ ਸਕਦਾ, ਇਹ ਗੱਲ ਹੈ ਕਿ ਉਹ ਕਾਂਗਰਸ ਦੀ ਇੱਕ ਪੱਕੀ ਵੋਟ ਆ। ਉਹ ਚਾਹੇ ਜਿੱਧਰ ਦੇ ਬੰਦਾ ਹੋਵੇ ਉੱਥੇ ਤੁਸੀਂ ਕਿਸੇ ਨੂੰ ਵੀ ਖੜਾ ਕਰ ਦਿਓ, ਭਾਵੇਂ ਕੋਈ ਯੂਪੀ ਤੋਂ ਲਿਆ ਕੇ ਖੜਾ ਕਰ ਦਿਓ, ਚਾਹੇ ਤੁਸੀਂ ਸਨੀ ਤੋਂ ਲਿਆ ਕੇ ਖੜਾ ਕਰ ਦਿਓ, ਉਹ ਵੋਟ ਬੈਂਕ ਪੱਕਾ ਹੀ ਹੁੰਦਾ। ਨੋ ਡਾਊਟ ਕਿ ਇਹ ਲੀਡਰ ਹਿਸਾਬ ਕਿਤਾਬ ਤਾਂ ਪਹਿਲੇ ਲਾ ਲੈਂਦੇ ਆ ਵੀ ਜੇ ਲੋਕੀ ਗਾਲਾਂ ਵੀ ਕੱਢਣਗੇ ਮੈਂ ਕੀ ਲੈਣਾ। ਹੁਣ ਮੰਨ ਲਓ ਕਿ ਸਾਡੀਆਂ ਤਾਂ ਉੱਥੇ ਵੋਟਾਂ ਵੀ ਹੈ ਨਹੀਂ, ਗਾਲਾਂ ਕੱਢਣ ਦੇ ਵਿੱਚ ਤਾਂ ਆਪਾਂ ਸਾਰੇ ਹੀ ਸ਼ਾਮਲ ਆ। ਪਰ ਉਹ ਜਿਹੜੇ ਲੋਕ ਉੱਥੇ ਜਿਹੜੇ ਰਹਿ ਰਹੇ ਆ, ਕੀ ਉਹ ਉਹਦੇ ਨਾਲ ਹੈ ਜਾਂ ਨਹੀਂ, ਇਸ ਤਰ੍ਹਾਂ ਇਹ ਦੇਖ ਲੈਂਦੇ ਆ ਕਿ ਅਸੀਂ ਕੁਰਸੀ ਕਿੱਦਾਂ ਪ੍ਰਾਪਤ ਕਰਨੀ ਆ। ਪਰ ਜੇ ਇੱਕ ਲੀਡਰ ਨੇ ਸੱਚੇ ਦਿਲ ਦੇ ਨਾਲ ਕੰਮ ਕੀਤਾ,
ਜਦੋਂ ਉੱਥੇ ਦੇ ਜਿਹੜੇ ਵੋਟਰ ਆ ਮੈਨੂੰ ਲੱਗਦਾ ਉਹ ਸਿਆਣੇ ਆ, ਜਿਨ੍ਹਾਂ ਨੇ ਇੱਕ ਨਵੀਂ ਪਾਰਟੀ ਜਿਹਨੂੰ ਉਹਦੇ ਬਾਰੇ ਉਹ ਜਾਣਦੇ ਵੀ ਹੈ ਨਹੀਂ, ਆਮ ਆਦਮੀ ਪਾਰਟੀ ਤੋਂ ਇਹਨਾਂ ਨੂੰ ਜਿਤਾ ਸਕਦੇ ਆ, ਤਾਂ ਉਹ ਯਾਦ ਵੀ ਜਿਤਾ ਸਕਦੇ ਸੀ। ਇਸ ਕਰਕੇ ਮੈਨੂੰ ਨਹੀਂ ਲੱਗਦਾ ਸੀ ਕਿ ਇਹ ਕੋਈ ਭਵਿੱਖ ਧੁੰਦਲਾ ਆ, ਪਰ ਹੁਣ ਰਾਹ ਥੋੜੇ ਜਿਹਾ ਪਹਿਲਾਂ ਨਾਲੋਂ ਵੀ ਹਾਰਡ ਹੋ ਗਏ ਆ। ਘੱਟੋ ਘੱਟ ਰਿਸਪੈਕਟ ਜ਼ਰੂਰ ਸੀ। ਮੇਰਾ ਮਤਲਬ ਇਹ ਹੈ ਕਿ ਜਿਹੜੀ ਨੇਤਾ ਦੀ ਇੱਛਾ ਹੁੰਦੀ ਆ ਸੀਐਮ ਦੀ ਕੁਰਸੀ ਤੱਕ ਪਹੁੰਚਣ ਲਈ, ਉਹਦੇ ਲਈ ਕੋਈ ਰਾਹ ਨਹੀਂ ਸੀ ਦਿਸ ਰਿਹਾ। ਆਜ਼ਾਦ ਜਿੱਤ ਤਾਂ ਜਾਂਦੇ, ਪਰ ਆਜ਼ਾਦ ਬੰਦੇ ਦੀ ਪੰਜਾਬ ਦੇ ਵਿੱਚ ਕਿੰਨੀ ਕੁ ਵੁਕਤ ਆ, ਕਿੰਨੇ ਕੁ ਉਹਨਾਂ ਦੀ ਵੈਲਿਊ ਆ ਰਾਜਨੀਤੀ ਦੇ, ਉਹ ਉਹਨਾਂ ਨੂੰ ਮੈਨੂੰ ਲੱਗਦਾ ਸਮਝ ਨਹੀਂ ਲੱਗ ਰਹੀ। ਖੈਰ ਇੱਥੇ ਅਵਤਾਰ ਬਾਂਸਲ ਹੋਣਾ ਦੀ ਦਲਜੀਤ ਜੀ ਟਿੱਪਣੀ ਆਈ ਹੈ, ਉਹ ਪ੍ਰੋਗਰਾਮ ਨੂੰ ਇੱਕ ਤਾਂ ਪਸੰਦ ਕਰ ਰਹੇ, ਨਾਲ ਦੀ ਨਾਲ ਉਹ ਪੁੱਛ ਰਹੇ ਕਿ ਤੁਹਾਨੂੰ ਕੌਣ ਲੱਗਦਾ ਜਿਹੜਾ ਪੰਜਾਬ ਦਾ ਅਗਲਾ ਮੁੱਖ ਮੰਤਰੀ, ਤੁਹਾਨੂੰ ਕੌਣ ਲੱਗਦਾ ਕਿ ਬੈਸਟ ਮੁੱਖ ਮੰਤਰੀ ਕਿਹੜਾ ਹੋਊਗਾ ਅਗਲੀ ਵਾਰ? ਬੜਾ ਟ੍ਰਿਕੀ ਇਹ ਸਵਾਲ ਹੈਗਾ ਕਿ ਕੌਣ ਬੈਸਟ ਹੋ ਸਕਦਾ। ਅਸਲ ਦੇ ਵਿੱਚ ਪੰਜਾਬ ਦੇ ਕੋਈ ਵੀ ਉੱਥੇ ਲਿਆ ਕੇ ਤੁਸੀਂ ਚਾਹੇ ਕੇਜਰੀਵਾਲ ਨੂੰ ਲੈ ਆਓ, ਭਗਵੰਤ ਮਾਨ ਨੂੰ ਲੈ ਆਓ, ਕਿਸੇ ਨੂੰ ਵੀ ਲੈ ਆਓ, ਜਦੋਂ ਤੁਹਾਡੇ ਕੋਲ ਆਪਣਾ ਘਰ ਦੀ ਆਪਾਂ ਗੱਲ ਕਰ ਲਈਏ, ਘਰ ਦੇ ਵਿੱਚ ਜਿੱਡੇ ਤੁਸੀਂ ਮਰਜ਼ੀ ਹਾਰਡ ਵਰਕਰ ਹੈਗੇ ਆ, ਪਰ ਜੇ ਤੁਹਾਡੇ ਕੋਲ ਤੁਹਾਡੀ ਜਿਹੜੀ ਆਮਦਨੀ ਜਿਹੜੀ 98 ਆ ਤੇ ਸਾਡਾ ਖਰਚਾ 1 ਰੁਪਇਆ ਆ, ਉਹ ਜਿੰਨਾ ਮਰਜ਼ੀ ਸਿਆਣਾ ਬੰਦਾ ਹੋਵੇ ਉਹ ਕੰਟਰੋਲ ਨਹੀਂ ਕਰ ਸਕਦਾ। ਪੰਜਾਬ ਦੀ ਜਿਹੜੀ ਇਕਨੋਮੀ ਆ ਉਹ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਸਾਡੇ ਜਿਹੜੇ ਉੱਥੇ ਦੀ ਇਨਕਮ ਹੁੰਦੀ ਆ ਉਹ ਇੰਨੀ ਥੋੜੀ ਆ ਤੇ ਖਰਚੇ ਇੰਨੇ ਜ਼ਿਆਦਾ ਵਧਾ ਲਏ ਆ ਕਿ ਸਾਨੂੰ ਪਿਛਲਾ ਲੋਨ ਚੁਕਾਉਣ ਦੇ ਲਈ ਵੀ ਕਰਜ਼ਾ ਲੈਣਾ ਪੈਂਦਾ। ਯਾਨੀ ਇੰਟਰਸਟ ਜਿਹੜਾ ਦੇ ਰਹੇ ਆ ਪਿਛਲੇ ਕਰਜ਼ੇ ਦਾ, ਇੰਟਰਸਟ ਦੇਣ ਦੇ ਲਈ ਵੀ ਅਸੀਂ ਹੋਰ ਕਰਜ਼ਾ ਚੱਕਦੇ ਹਾਂ। ਹੁਣ ਜਦੋਂ ਕਣਕ ਝੋਨੇ ਦਾ ਸੀਜ਼ਨ ਆਉਂਦਾ ਅਸੀਂ ਕ੍ਰੈਡਿਟ ਲੈਂਦੇ ਹਾਂ ਤੇ ਹਰ ਵਾਰੀ ਰਿਜ਼ਰਵ ਬੈਂਕ ਸਾਨੂੰ ਕ੍ਰੈਡਿਟ ਦੇਣ ਤੋਂ ਨਾ ਕਰ ਦਿੰਦੀ ਹੈ। ਸੈਂਟਰ ਸਰਕਾਰ ਦੇ ਕੋਲ ਸਾਨੂੰ ਜਾਣਾ ਪੈਂਦਾ। ਸਾਡਾ ਜਿਹੜਾ ਇੱਥੇ ਦਾ ਖੁਰਾਕ ਮੰਤਰੀ ਆ ਉਹ ਹਮੇਸ਼ਾ ਉੱਥੇ ਜਾਂਦਾ, ਹਰੇਕ ਵਾਰ ਉੱਥੇ ਲੱਗਦਾ ਇਸ਼ੂ ਕਿ ਤੁਸੀਂ ਉਹ ਬਾਰ-ਬਾਰ ਕਰਦੇ ਆ। ਹੁਣ ਆਪਾਂ ਕਹਿ ਦਿੰਦੇ ਆ ਕਿ ਬਿਜਲੀ ਕਿਉਂ ਮਹਿੰਗੀ ਹੋਈ ਜਾਂਦੀ, ਆਹ ਚੀਜ਼ਾਂ ਕਿਉਂ ਮਹਿੰਗੀਆਂ ਹੋਈ ਜਾਂਦੀਆਂ। ਅਸਲ ਦੇ ਵਿੱਚ ਖਰਚੇ ਇੰਨੇ ਕੰਟਰੋਲ ਤੋਂ ਬਾਹਰ ਹੋ ਚੁੱਕੇ ਆ ਕਿ ਕੋਈ ਵੀ ਬੰਦਾ ਉੱਥੇ ਆ ਜਾਵੇ ਉਹ ਕੰਟਰੋਲ ਕਰੇ ਨਹੀਂ ਸਕਦਾ। ਹੁਣ ਸਾਡੇ ਜਿਹੜੇ ਲੋਕ ਆ ਇਹ ਹੈਗੇ ਭੋਲੇ, ਇਹ ਜਦੋਂ ਕੰਪੈਰੀਜ਼ਨ ਕਰਦੇ ਆ ਦਿੱਲੀ ਦੇ ਨਾਲ ਕਰੀ ਜਾਂਦੇ ਆ। ਦੇਖੋ ਜੀ ਦਿੱਲੀ ਦੇ ਵਿੱਚ ਆਹ ਹੋ ਗਿਆ, ਦਿੱਲੀ ਦੇ ਵਿੱਚ ਆਹ ਆ ਗਿਆ, ਦਿੱਲੀ ਦੇ ਵਿੱਚ ਹੀ ਇਹ ਕੈਪਟਨ ਚਲੇ ਜਾਵੇ ਉੱਥੇ ਉਹੀ ਕੰਮ ਬਹੁਤ ਵਧੀਆ ਹੋ ਜਾਣੇ ਆ। ਕਾਰਨ ਉਹਦਾ ਕੀ ਆ ਕਿ ਦਿੱਲੀ ਤੋਂ ਟੈਕਸ ਜ਼ਿਆਦਾ ਮਿਲਦਾ, ਉਹਨਾਂ ਦੀ ਜਿਹੜੀ ਖਰਚਾ ਆ, ਜਿਹੜੀ ਇੰਨੀ ਜ਼ਿਆਦਾ ਜਿਹੜੀ ਇਨਕਮ ਆ ਉਹ ਜ਼ਿਆਦਾ ਆ ਖਰਚੇ ਦੇ ਨਾਲੋਂ। ਉੱਥੇ ਕੋਈ ਵੀ ਬੰਦਾ ਹੋਵੇ ਉਹ ਵਧੀਆ, ਨੋ ਡਾਊਟ ਕਿ ਇੱਕ ਨੀਤੀ ਬਣਾਉਣੀ ਹੁੰਦੀ ਆ। ਜੇ ਅਸੀਂ ਪਹਿਲਾਂ ਵੀ ਦੇਖੀਏ ਸ਼ੀਲਾ ਦੀਕਸ਼ਤ ਨੇ ਕਿਤੇ ਥੋੜਾ ਕੰਮ ਕੀਤਾ ਸੀ, ਸ਼ੀਲਾ ਦੀਕਸ਼ਤ ਦਾ ਜਾਨੀ ਮਿਸਾਲ ਦਿੱਤੀ ਜਾਂਦੀ ਆ, ਪਰ ਕੰਮ ਵੀ ਤਾਂ ਉਹੀ ਕਰਾਊਂਗਾ ਜਿਹਨੂੰ ਕੋਈ ਇਨਕਮ ਹੋ ਰਹੀ ਆ। ਹੁਣ ਸਰਕਾਰਾਂ ਨੇ ਪਹਿਲਾਂ ਹੀ ਇੰਨਾ ਕੰਮ ਖਰਾਬ ਕੀਤਾ ਹੋਇਆ ਆ ਕਿ ਜਿਹੜਾ ਇਮਾਨਦਾਰ ਬੰਦਾ ਵੀ ਆ ਉਹਦੇ ਲਈ ਟਿਕਣਾ ਬਹੁਤ ਔਖਾ। ਪਰ ਦਲਜੀਤ ਜੀ ਜਿਵੇਂ ਤੁਸੀਂ ਕਿਹਾ ਕਿ ਦਿੱਲੀ ਵੀ ਚਲੇ ਜਾਣ ਕੈਪਟਨ ਸਾਹਿਬ ਤੇ ਉੱਥੇ ਕੰਮ ਬਹੁਤ ਕਰਨਗੇ, ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਵੀ ਕੰਮ ਕੀਤਾ ਜਾ ਸਕਦਾ, ਨੀਤੀਆਂ ਬਣਾਈਆਂ ਜਾ ਸਕਦੀਆਂ, ਪਰ ਨੀਤੀਆਂ ਬਣਾਉਣ ਲਈ ਨੀਤ ਚਾਹੀਦੀ ਹੁੰਦੀ ਆ। ਆ ਜਿਹੜੀਆਂ ਰੇਤ ਦੀਆਂ ਖੱਡਾਂ ਆ ਇਹਨਾਂ ਨੂੰ ਵੀ, ਇਹ ਜਿਹੜੀ ਚੋਰੀ ਆ ਜਾਂ ਜਿਹੜੇ ਸ਼ਰਾਬ ਦੇ ਜਿਹ ਤੋਂ ਇਨਕਮ, ਨਵਜੋਤ ਸਿੰਘ ਸਿੱਧੂ ਹੁਣਾਂ ਨੇ ਗੱਲ ਕੀਤੀ ਸੀ ਕਿ ਇਹ ਤੋਂ ਇਨਕਮ ਜਨਰੇਟ ਕੀਤੀ ਜਾਂਦੀ, ਜੇ ਸਰਕਾਰਾਂ ਕਰਨਾ ਚਾਹੁਣ ਤੇ ਕੰਮ ਕਰ ਸਕਦੀਆਂ। ਇਹਦੇ ਨਾਲ ਮੈਂ ਗੱਲ ਕਰਾਂਗੇ ਚਾਹੇ ਕੋਈ ਜਿੰਨਾ ਮਰਜ਼ੀ ਚੰਗਾ ਬਣ ਕੇ ਆ ਜੇ, ਕੋਈ ਚੰਗੇ ਤੋਂ ਚੰਗਾ ਸੀਐਮ ਵੀ ਆ ਜੇ, ਪਰ ਪੰਜਾਬ ਦਾ ਹਾਲ ਉਨੀ ਦੇਰ ਉਹੀ ਰਹਿਣਾ ਜਿੰਨੇ ਚਿਰ ਤੱਕ ਸਾਡੇ ਲੋਕ ਸਰਕਾਰਾਂ ਨੂੰ ਜਾਂ ਆਪਣੇ ਮੰਤਰੀਆਂ ਨੂੰ ਸਵਾਲ ਨਹੀਂ ਕਰਦੇ, ਆਪਣੇ ਨੇਤਾਵਾਂ ਨੂੰ ਸਵਾਲ ਨਹੀਂ ਕਰਦੇ, ਸੁਹਿਰਦ ਹੋ ਕੇ ਆਪਣੀ ਵੋਟ ਨੂੰ ਪਛਾਣਦੇ ਨਹੀਂ, ਉਹਦੀ ਤਾਕਤ ਨੂੰ ਪਛਾਣਦੇ ਨਹੀਂ, ਵੋਟ ਨਹੀਂ ਪਾਉਂਦੇ, ਉਨੀ ਦੇਰ ਤੱਕ ਪੰਜਾਬ ਦੇ ਲੋਕਾਂ ਦਾ ਚਾਹੇ ਕੁਰਸੀ ਤੇ ਜਿਹੜਾ ਮਰਜ਼ੀ ਬੈਠਾ ਹੋਵੇ, ਚਾਹੇ ਚਿੱਟੀ ਪੱਗ ਵਾਲਾ ਬੈਠਾ ਹੋਵੇ, ਚਾਹੇ ਨੀਲੀ ਵਾਲਾ, ਕੋਈ ਪੀਲੀ ਵਾਲਾ, ਜਿਹੜਾ ਮਰਜ਼ੀ ਆ ਜੇ, ਪਰ ਪੰਜਾਬ ਦੇ ਲੋਕਾਂ ਦਾ ਹਾਲ ਉਹੀ ਰਹਿਣਾ। ਜੀ ਬਿਲਕੁਲ। ਇਹਦੇ ਨਾਲ ਦਲਜੀਤ ਜੀ ਪ੍ਰੋਗਰਾਮ ਦਾ ਸਮਾਂ ਉਹ ਜਿਹੜਾ ਮੁਕੰਮਲ ਹੋ ਚੱਲਿਆ, ਪਰ ਨਾ ਜਾਣ ਤੋਂ ਪਹਿਲਾਂ ਮੈਂ ਮਮਤਾ ਬੈਨਰਜੀ ਦੀ ਹੁਣਾਂ ਦੀ ਤੇ ਰਾਕੇਸ਼ ਟਕੈਤ ਹੁਣਾਂ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਉਹਦੀ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਉਹਦੇ ਨਾਲ ਕੋਈ ਭਾਰਤ ਦੇ ਸਿਆਸੀ ਸਮੀਕਰਨ ਬਦਲਣ ਦੇ ਅਸਾਰ ਲੱਗਦੇ ਤੁਹਾਨੂੰ? ਅਸਲ ਵਿੱਚ ਰਾਕੇਸ਼ ਟਕੈਤ ਹੋਣੀ ਜਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਹੋਈਆਂ, ਇਹਨਾਂ ਨੇ ਪ੍ਰਚਾਰ ਵੀ ਉੱਥੇ ਕੀਤਾ। ਭਾਵੇਂ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਹੈਗੇ ਆ ਤੇ ਇਹਨਾਂ ਨੇ ਇਹ ਤਾਂ ਨਹੀਂ ਕਿਹਾ ਕਿਤੇ ਵੀ ਰੈਲੀ ਦੇ ਵਿੱਚ ਕਿ ਤੁਸੀਂ ਫਲਾਨੀ ਪਾਓ ਕਿਸੇ ਵੀ ਪਾਰਟੀ ਨੂੰ, ਪਰ ਇਹਨਾਂ ਨੇ ਇਹ ਜ਼ਰੂਰ ਕਿਹਾ ਕਿ ਤੁਸੀਂ ਬੀਜੇਪੀ ਨੂੰ ਹਰਾਓ, ਭਾਜਪਾ ਨੂੰ ਹਰਾਓ। ਤੇ ਇਸ ਕਰਕੇ ਜਦੋਂ ਬੀਜੇਪੀ ਨੂੰ ਹਰਾਉਣ ਦੇ ਲਈ ਇਹ ਨੰਦੀਗ੍ਰਾਮ ਵੀ ਗਏ ਆ, ਜਿੱਥੋਂ ਮਮਤਾ ਬੈਨਰਜੀ ਸ਼ਿਵਿੰਦੂ ਅਧਿਕਾਰੀ ਦੇ ਕੋਲੋਂ ਹਾਰ ਗਏ, ਉੱਥੇ ਜਾ ਕੇ ਵੀ ਇਹਨਾਂ ਨੇ ਮੀਟਿੰਗ ਕੀਤੀ ਆ ਤੇ ਉੱਥੇ ਜਾ ਕੇ ਚੋਣ ਪ੍ਰਚਾਰ ਵੀ ਕੀਤਾ। ਹੋਰ ਥਾਵਾਂ ਦੇ ਉੱਤੇ ਵੀ ਗਏ ਆ, ਲੋਕਾਂ ਦੇ ਵਿੱਚ ਜਾ ਕੇ ਦੱਸਿਆ ਕਿ ਬੀਜੇਪੀ ਜਿਹੜੀ ਆ ਨਹੀਂ ਆਉਣੀ ਚਾਹੀਦੀ, ਕਿਸਾਨਾਂ ਦੇ ਸਾਡੇ ਆਹ ਮਸਲੇ ਹੈਗੇ ਆ। ਹੁਣ ਉਹ ਤੋਂ ਬਾਅਦ ਹੁਣ ਗਏ ਤਾਂ ਇਹ ਵਧਾਈ ਦੇਣੇ, ਅੱਜ ਇਹਨਾਂ ਦੀ ਮੀਟਿੰਗ ਹੈਗੀ ਆ ਮਮਤਾ ਬੈਨਰਜੀ ਦੇ ਨਾਲ। ਮਮਤਾ ਬੈਨਰਜੀ ਨੋ ਡਾਊਟ ਕਿ ਇੱਕ ਬੜੀ ਇਮਾਨਦਾਰ ਸ਼ਖਸੀਅਤ ਹੈ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਉਹ ਬੜੀ ਇਮਾਨਦਾਰ ਆ, ਸੱਚੇ ਦਿਲ ਦੇ ਨਾਲ ਕੰਮ ਕਰਦੀ ਆ।
ਆਪ ਆਪਣਾ ਜਿਹੜਾ ਤਨਖਾਹ ਵੀ ਨਹੀਂ ਲੈਂਦੀ, ਉਹ ਆਪਣੇ ਹੋਰ ਸੋਰਸਸ ਤੋਂ ਹੀ ਉਹ ਆਪਣਾ ਜਿਹੜਾ ਖਰਚਾ ਆ ਚਲਾਉਂਦੀ ਆ। ਬੜਾ ਸਾਦਾ ਜੀਵਨ ਆ, ਕੋਈ ਉਹਦੇ ਉੱਤੇ ਇਦਾਂ ਦਾ ਲੱਗਦਾ ਨਹੀਂ ਕਿ ਬਹੁਤ ਵੱਡਾ। ਨੋ ਡਾਊਟ ਕਿ ਸਰਕਾਰਾਂ ਕੋਈ ਨਾ ਕੋਈ ਲੂਪ ਹੋਲ ਕੱਢਦੀਆਂ ਹੁੰਦੀਆਂ, ਪਰ ਕੋਈ ਏਡਾ ਵੱਡਾ ਉਹਦੇ ਉੱਤੇ ਲੱਗਦਾ ਨਹੀਂ ਵੀ ਉਹਨੇ ਆਪਣੇ ਲਈ ਕੋਈ ਕੁਛ ਬਣਾ ਲਿਆ ਹੋਵੇ। ਹੁਣ ਉਹੀ ਮਮਤਾ ਬੈਨਰਜੀ ਉਹ ਚਾਹੁੰਦੀ ਆ ਕਿ ਮੈਂ ਸੈਂਟਰ ਤੱਕ ਜਾਵਾਂ। ਕਾਰਨ ਇਹਦਾ ਇਹ ਆ ਕਿ ਜਦੋਂ ਵੀ ਉਹ ਪੱਛਮੀ ਬੰਗਾਲ ਦੇ ਵਿੱਚ ਇੱਕ ਵੱਡੀ ਧਿਰ ਆ, ਭਾਵੇਂ ਉਹ ਕਾਂਗਰਸ ਤੋਂ ਹੀ ਵੱਖ ਹੋਈ ਆ, ਤੇ ਉੱਥੇ ਕਾਮਰੇਡਾਂ ਨੂੰ ਹਰਾ ਕੇ, ਕਮਿਊਨਿਸਟ ਪਾਰਟੀਆਂ ਨੂੰ ਹਰਾ ਕੇ ਐਡਾ ਵੱਡਾ ਰਾਜ ਕਾਇਮ ਕਰਨਾ, ਇਹ ਬਹੁਤ ਵੱਡੀ ਗੱਲ ਆ। ਪਰ ਉਹਨਾਂ ਨੂੰ ਲੱਗਦਾ ਆ ਕਿ ਜਿੰਨਾ ਚਿਰ ਤੱਕ ਸਾਡੀ ਸੈਂਟਰ ਤੱਕ ਪਹੁੰਚ ਨਹੀਂ ਬਣਦੀ, ਉਨਾ ਚਿਰ ਤੱਕ ਅਸੀਂ ਸ਼ਾਇਦ ਕਾਮਯਾਬ ਨਹੀਂ ਹੋ ਸਕਦੇ। ਉਨਾ ਚਿਰ ਤੱਕ ਸਾਨੂੰ ਆਜ਼ਾਦ ਰੂਪ ਦੇ ਵਿੱਚ ਕੰਮ ਨਹੀਂ ਕੀਤਾ ਜਾਣ ਦੇਣਾ। ਇਸ ਕਰਕੇ ਉਹਨਾਂ ਰਾਕੇਸ਼ ਟਕੈਤ ਤੋਂ ਇਸ ਜਿਹੜੀ ਮੀਟਿੰਗ ਹੈ, ਇਸ ਤੋਂ ਬਾਅਦ ਹੋ ਸਕਦਾ ਕਿ ਉਹ ਇਸ ਕਿਸਾਨ ਮੋਰਚੇ ਦੇ ਵਿੱਚ, ਭਾਵੇਂ ਕਿ ਉਹ ਨਿੰਦਾ ਕਰਦੇ ਰਹੇ ਆ ਇਹਨਾਂ ਬਿੱਲਾਂ ਦੀ, ਹਮੇਸ਼ਾ ਕਹਿੰਦੇ ਰਹੇ ਆ ਵੀ ਇਹ ਗਲਤ ਆ, ਹੋ ਸਕਦਾ ਕਿ ਉਹ ਇਸ ਨੀਤੀ ਦੇ ਵਿੱਚ ਆਉਣ ਕਿ ਅਸੀਂ ਪੂਰਾ ਜਿਹੜਾ ਆ ਭਾਰਤ ਲੈਵਲ ਦੇ ਉੱਤੇ ਕੋਈ ਅੰਦੋਲਨ ਦੇ ਹਿੱਸੇ ਜਿਹੜੇ ਬਣੀਏ। ਪਹਿਲਾਂ ਵੀ 2014 ਦੇ ਵਿੱਚ ਮਮਤਾ ਬੈਨਰਜੀ ਨੇ ਟਰਾਈ ਕੀਤਾ ਸੀ, ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਚੱਲਦਾ ਹੁੰਦਾ ਸੀ, ਤੁਹਾਨੂੰ ਯਾਦ ਹੋਣਾ। ਉਦੋਂ ਤੱਕ ਅੰਨਾ ਹਜ਼ਾਰੇ ਨੇ ਐਂਟੀ ਕਰਪਸ਼ਨ ਦਾ ਇੱਕ ਚਲਾਇਆ ਸੀ। ਪਹਿਲਾਂ ਇਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਸ਼ੁਰੂ ਕੀਤਾ ਸੀ। ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾ ਲਈ, ਅੰਨਾ ਹਜ਼ਾਰੇ ਇਹਨਾਂ ਦੇ ਨਾਲ ਨਹੀਂ ਗਏ। ਉਸ ਤੋਂ ਬਾਅਦ ਪਰ ਜਿਹੜਾ ਯੂਥ ਸੀ ਉਹ ਆਮ ਆਦਮੀ ਪਾਰਟੀ ਦੇ ਨਾਲ ਹੀ ਚਲੇ ਗਿਆ। ਜਦੋਂ ਮੀਟਿੰਗ ਰੱਖੀ ਉਹਨਾਂ ਨੇ, ਅੰਨਾ ਹਜ਼ਾਰੇ ਨੇ ਮਮਤਾ ਬੈਨਰਜੀ ਨੂੰ ਵੀ ਸੱਦ ਲਿਆ। ਇਹ ਉਸ ਰੈਲੀ ਦੇ ਵਿੱਚ ਚਲੇ ਗਈ ਤੇ ਅੰਨਾ ਹਜ਼ਾਰੇ ਨੇ ਦੇਖਿਆ ਕਿ ਲੋਕ ਤਾਂ ਬਹੁਤੇ ਆਏ ਨਹੀਂ, ਕਿਉਂਕਿ ਉਹਨਾਂ ਨੂੰ ਉਦੋਂ ਤੱਕ ਆਦਤ ਪੈ ਗਈ ਸੀ ਲੱਖਾਂ ਦੀ ਭੀੜ ਨੂੰ ਸੰਬੋਧਨ ਕਰਨ ਦੀ। ਜਦੋਂ ਉਹਨਾਂ ਨੇ ਦੇਖਿਆ ਕਿ ਭੀੜ ਇੱਥੇ ਹੈ ਨਹੀਂ, ਉਹਨਾਂ ਨੇ ਉੱਥੇ ਆਏ ਨਹੀਂ। ਪਰ ਫਿਰ ਵੀ ਮਮਤਾ ਬੈਨਰਜੀ ਦੀ ਬਹਾਦਰੀ ਦੇਖੋ ਕਿ ਇੱਕ ਚੀਫ ਮਿਨਿਸਟਰ ਉਹ ਉੱਥੇ ਜਾ ਕੇ ਬੋਲ ਕੇ ਆਈ, ਉੱਥੇ ਜਾ ਕੇ ਕਹਿ ਕੇ ਆਈ ਕਿ ਮੈਂ ਤੁਹਾਡੇ ਨਾਲ ਆ, ਲੋਕਾਂ ਦੇ ਨਾਲ ਐਂਟੀ ਕਰਪਸ਼ਨ ਦੇ ਵਿੱਚ ਨਾਲ। ਉਹਨਾਂ ਨੇ ਫਿਰ ਪੁੱਛ ਕਿਹਾ ਵੀ ਉਹਨਾਂ ਨੂੰ ਇਸ ਗੱਲ ਦਾ ਦੁੱਖ ਬੜਾ ਆ ਕਿ ਅੰਨਾ ਹਜ਼ਾਰੇ ਇੱਥੇ ਆਏ ਨਹੀਂ, ਵੀ ਜਿਨ੍ਹਾਂ ਨੇ ਮੈਨੂੰ ਸੱਦਿਆ ਉਹ ਆਪ, ਇਹ ਤਾਂ ਉਹੀ ਗੱਲ ਹੋਈ ਵੀ ਮੈਨੂੰ ਘਰ ਸੱਦ ਲਿਆ, ਘਰ ਵਾਲੇ ਆਪ ਘਰੇ ਹੈ ਨਹੀਂ। ਬਿਲਕੁਲ ਉਸ ਤਰੀਕੇ ਦੇ ਨਾਲ ਉਦੋਂ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ, ਪਰ ਲੋਕਾਂ ਦਾ ਇੰਨਾ ਜ਼ਿਆਦਾ ਹੁੰਗਾਰਾ ਮਮਤਾ ਬੈਨਰਜੀ ਨੂੰ ਮਿਲਿਆ ਨਹੀਂ। ਉਹਦਾ ਕਾਰਨ ਇੱਕ ਇਹ ਹੈਗਾ ਕਿ ਜਿਹੜੀ ਸਾਡੀ ਪੋਲੀਟਿਕਸ ਆ ਉਹਦੇ ਵਿੱਚ ਭਾਸ਼ਾ ਬਹੁਤ ਇੱਕ ਅਹਿਮ ਭੂਮਿਕਾ ਨਿਭਾਉਂਦੀ ਆ। ਅਸੀਂ ਫਰੈਂਡਸ ਉਦੋਂ ਬਹੁਤ ਵਧੀਆ ਹੋ ਸਕਦੇ ਹਾਂ ਜਦੋਂ ਸਾਡੀ ਇੱਕ ਭਾਸ਼ਾ ਆ। ਅਸੀਂ ਪੰਜਾਬੀ ਵਾਲੇ ਬਹੁਤ ਵਧੀਆ ਫਰੈਂਡ ਬਣ ਸਕਦੇ, ਕਿਉਂਕਿ ਅਸੀਂ ਵਧੀਆ ਤਰੀਕੇ ਦੇ ਨਾਲ ਕਮਿਊਨੀਕੇਸ਼ਨ ਕਰ ਸਕਦੇ ਹਾਂ। ਮਮਤਾ ਬੈਨਰਜੀ ਦਾ ਉਹ ਜਿਹੜਾ ਇੱਕ ਸਟਾਈਲ ਆ ਜਾਂ ਐਕਸੈਂਟ ਆ, ਉਹ ਜਿਹੜੇ ਆ ਸੈਂਟਰਲ ਦੇ ਭਾਰਤ ਦੇ ਹੈਗੇ ਆ ਉਹਨਾਂ ਤੱਕ ਮੇਚ ਨਹੀਂ ਕਰ ਪਾਉਂਦਾ। ਉਹਨਾਂ ਦੇ ਵਿੱਚ ਇੱਕ ਪੱਛਮੀ ਬੰਗਾਲੀ ਦਾ ਟੱਚ ਆ, ਬੰਗਾਲੀ ਦਾ ਜਦੋਂ ਉਹ ਹਿੰਦੀ ਬੋਲਦੇ ਆ, ਇਸ ਕਰਕੇ ਥੋੜਾ ਜਿਹਾ ਹੁੰਦਾ। ਪਰ ਜਿਸ ਤਰੀਕੇ ਦੇ ਨਾਲ ਨੀਤੀਆਂ ਉਹਨਾਂ ਦੀਆਂ ਹੈਗੀਆਂ, ਜਿਸ ਤਰੀਕੇ ਦੇ ਨਾਲ ਕੰਮ ਕਰਦੇ ਆ, ਉਹਦਾ ਜ਼ਰੂਰ ਪ੍ਰਭਾਵ ਹੈਗਾ ਆ। ਤੇ ਹੋ ਸਕਦਾ ਜੇ ਕੋਈ ਥਰਡ ਫਰੰਟ ਬਣਦਾ ਕਾਂਗਰਸ ਦਾ ਜਾਂ ਭਾਜਪਾ ਤੋਂ ਬਗੈਰ, ਉਹਦੇ ਵਿੱਚ ਮਮਤਾ ਬੈਨਰਜੀ ਦੀ ਭੂਮਿਕਾ ਬਹੁਤ ਅਹਿਮ ਹੋ ਜਾਣੀ ਆ, ਜਿਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਆ ਮੁੜ ਕੇ ਇਹਨਾਂ ਦੀ ਆਈ ਆ। ਇੱਥੇ ਦਲਜੀਤ ਸਿੰਘ ਹੁਣਾਂ ਦੀ ਹੀ ਟਿੱਪਣੀ ਆਈ ਆ। ਉਹ ਕਹਿੰਦੇ ਕਿ ਮਮਤਾ ਬੈਨਰਜੀ PM ਬਣਨਾ ਚਾਹੁੰਦੀ ਆ, ਕੇਂਦਰ ਬੰਗਾਲ 'ਚ ਵੀ ਜਾ ਕੇ ਉਹਨਾਂ 'ਤੇ ਦਬਾਅ ਪਾਉਂਦੀ ਆ, ਤੇ ਕੇਜਰੀਵਾਲ ਨੂੰ ਵੀ BJP ਕੰਮ ਨਹੀਂ ਕਰਨ ਦਿੰਦੀ। ਇੱਥੇ ਆਪਾਂ ਲਾਲੂ ਪ੍ਰਸਾਦ ਯਾਦਵ ਦਾ ਇੱਕ ਦੇ ਬਿਆਨ ਦੇ ਪਿਛਲਾ ਕਿਤੇ ਦੇਖ ਲਿਓ। ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਬਣਨਾ ਚਾਹੁੰਦੇ ਆ ਪ੍ਰਾਈਮ ਮਿਨਿਸਟਰ? ਉਹ ਕਹਿੰਦਾ ਕਿਹੜਾ ਬੰਦਾ ਆ ਜਿਹੜਾ ਚਾਹੁੰਦਾ ਨਹੀਂ, ਜਿਹੜਾ ਪੋਲੀਟਿਕਸ ਦੇ ਵਿੱਚ ਆ ਤੇ ਚਾਹੁੰਦਾ ਨਹੀਂ ਵੀ ਮੈਂ ਪ੍ਰਾਈਮ ਮਿਨਿਸਟਰ ਬਣਾ। ਜਿਹੜਾ ਬੰਦਾ ਸਰਪੰਚ ਵੀ ਬਣ ਜਾਂਦਾ ਉਹਦੀ ਨੀਤ ਜ਼ਰੂਰ ਹੁੰਦੀ। ਤੁਸੀਂ ਸੁਖਪਾਲ ਖਹਿਰਾ ਦੀ ਵੀ ਗੱਲ ਕੀਤੀ ਕਿ ਚੀਫ ਮਿਨਿਸਟਰ ਬਣਨਾ ਚਾਹੁੰਦਾ, ਚੀਫ ਮਿਨਿਸਟਰ ਨਹੀਂ, ਉਹਦੇ ਮਨ 'ਚ ਇਹ ਹੋਣਾ ਵੀ ਇੱਕ ਦਿਨ ਮੈਂ ਪ੍ਰਾਈਮ ਮਿਨਿਸਟਰ ਬਣਾ। ਹਰ ਇੱਕ ਬੰਦੇ ਦੇ ਇਹ ਮਨ ਦੇ ਵਿੱਚ ਹੁੰਦੀ ਆ ਕਿ ਮੈਂ ਪ੍ਰਾਈਮ ਮਿਨਿਸਟਰ ਬਣਾ, ਪਰ ਪ੍ਰਾਈਮ ਮਿਨਿਸਟਰ ਤੱਕ ਪਹੁੰਚਣ ਦਾ ਇੱਕ ਰਾਹ ਬਹੁਤ ਔਖਾ। ਤੁਸੀਂ ਜਿਹੜਾ 1 ਅਰਬ 37 ਕਰੋੜ ਦੇ ਕਰੀਬ ਜਾਂ ਇਦੋਂ ਵੀ ਹੁਣ ਵੱਧ ਹੋ ਗਈ ਆ ਆਪਣੀ ਭਾਰਤ ਦੀ ਜਿਹੜੀ ਜਨਸੰਖਿਆ, ਉਹਦੇ ਵਿੱਚੋਂ ਇੱਕ ਬੰਦੇ ਨੇ ਚੋਣ ਹੋਣਾ ਆ। ਤੁਸੀਂ ਦੇਖੋ ਕਿ ਕਿੰਨਾ ਰਾਹ ਔਖਾ ਆ। ਤੇ ਉੱਥੇ ਤੱਕ ਪਹੁੰਚਣ ਲਈ ਕੋਈ ਬਹਾਦਰ ਬੰਦਾ ਹੀ ਉੱਥੇ ਤੱਕ ਪਹੁੰਚਦਾ। ਉਹਦੇ ਲਈ ਬੜੀ ਤਕੜੀ ਇੱਕ ਪ੍ਰੋਪੋਗੰਡਾ ਕਰਨਾ ਪੈਂਦਾ, ਬਹੁਤ ਤਕੜੀ ਇੱਕ ਨੀਤੀ ਬਣਾਉਣੀ ਪੈਂਦੀ ਆ, ਤਾਂ ਕਿਤੇ ਜਾ ਕੇ ਉੱਥੇ ਤੱਕ ਪਹੁੰਚਦਾ। ਪਰ ਜੇ ਮਮਤਾ ਬੈਨਰਜੀ ਉੱਥੇ ਤੱਕ ਪਹੁੰਚਦੀ ਆ, ਇਹ ਇੱਕ ਵਧੀਆ ਗੱਲ ਹੋਣੀ ਆ ਖਾਸ ਤੌਰ ਦੇ ਉੱਤੇ, ਕਿਉਂਕਿ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਬਹੁਤ ਵਾਰੀ ਇਹਨੇ ਹੱਕ ਦਾ ਨਾਰਾ ਜਿਹੜਾ ਆ ਉਹ ਮਾਰਿਆ। ਜੀ ਬਿਲਕੁਲ ਦਲਜੀਤ ਜੀ, ਇਹਦੇ ਨਾਲ ਪ੍ਰੋਗਰਾਮ ਦਾ ਸਮਾਂ ਉਹ ਮੁਕੰਮਲ ਹੋ ਚੁੱਕਾ ਜੀ। ਤੁਸੀਂ ਆਏ, ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ ਬਿਲਕੁਲ ਇਹ ਤਾਂ ਆਉਣ ਵਾਲੇ ਸਮੇਂ ਦੀ ਮੇਰੇ ਖਿਆਲ ਉਹਦੀ ਬੁੱਕਲ 'ਚ ਇਸ ਸਵਾਲ ਦਾ ਜਵਾਬ ਲੁਕਿਆ ਹੋਇਆ ਕਿ ਮਮਤਾ ਬੈਨਰਜੀ ਹੁਣੀ PM ਤੱਕ ਪਹੁੰਚਦੇ ਆ ਜਾਂ ਨਹੀਂ, ਕੇਂਦਰ 'ਚ ਉੱਭਰਦੇ ਆ ਜਾਂ ਨਹੀਂ। ਪਰ ਪੰਜਾਬ ਦੇ ਵਿੱਚ ਜਿਹੜੀਆਂ 2022 ਦੀਆਂ ਵੋਟਾਂ ਆ, ਸਾਡੇ ਵੱਲੋਂ ਫਿਰ ਤੋਂ ਅਪੀਲ ਹੈ ਕਿ ਤੁਸੀਂ ਆਪਣੀਆਂ ਜਿਹੜੀ ਵੋਟ ਦੀ ਸ਼ਕਤੀ ਆ ਉਹਨੂੰ ਜ਼ਰੂਰ ਪਛਾਣੋ, ਕਿਉਂਕਿ ਜਿਹੜੇ ਲੀਡਰ ਮੈਨੀਫੈਸਟੋ ਦੇ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਤੁਹਾਡੇ ਤੱਕ ਲੈ ਕੇ ਆਉਂਦੇ, ਉਹ 'ਚੋਂ ਬਾਅਦ 5 ਸਾਲਾਂ 'ਚ ਤੁਹਾਨੂੰ ਦਿੰਦੇ ਕੀ ਆ,
ਇਹ ਜ਼ਰੂਰ ਪਛਾਣੋ ਤੇ ਇਹਦੇ ਨਾਲ ਆਪਣੇ ਜਿਹੜੇ ਇਹ ਸਾਡੇ ਲੀਡਰ ਹੈ ਇਹਨਾਂ ਨੂੰ ਸਵਾਲ ਕਰਨਾ ਜ਼ਰੂਰ ਸਿੱਖੋ। ਇਹਦੇ ਨਾਲ ਮੈਨੂੰ ਤੇ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਬੁੱਧਵਾਰ ਫਿਰ ਇਸੇ ਟਾਈਮ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।